ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 31 ਅਗਸਤ ਦਿਨ ਬੁੱਧਵਾਰ ਤੇ ਸਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ। ਮਿੰਟੂ ਜੀ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਜੇ ਸ਼ੁਰੂ ਕਰੀਏ, ਸੰਗਰੂਰ ਦੇ ਕਿਸਾਨਾਂ ਦੇ ਸੰਘਰਸ਼ ਨੂੰ ਪਿਆ ਬੂਰ, ਟਾਟਾ ਕੰਪਨੀ ਵਾਪਸ ਕਰੇਗੀ ਜ਼ਮੀਨ। ਇਹ ਸੰਗਰੂਰ ਹੈ ਜੀ, ਕੋਲਕਾਤਾ ਦੇ ਨੇੜੇ ਹੈ। ਇਹ ਉਸ ਸਮੇਂ ਸੁਰਖੀਆਂ ਦੇ ਵਿੱਚ ਆਇਆ ਸੀ ਜਦੋਂ 2006 ਦੇ ਵਿੱਚ ਤੇ ਟਾਟਾ ਨੈਨੋ ਵਾਲਾ ਕਾਰਖਾਨਾ, ਉਹਨਾਂ ਨੇ ਇੱਥੇ ਆ ਕੇ 1000 ਕਿੱਲਾ ਜਿਹੜਾ ਪੈਲੀ ਦਾ ਉਹ ਗ੍ਰਹਿਣ ਕੀਤਾ। ਉਸ ਤੋਂ ਬਾਅਦ ਜਦੋਂ ਕਾਰਖਾਨਾ ਲੱਗਣਾ ਸ਼ੁਰੂ ਹੋਇਆ, ਵਿਵਾਦ ਉਦੋਂ ਹੀ ਛਿੜ ਗਿਆ। ਉਸ ਤੋਂ ਬਾਅਦ ਕੀ ਹੋਇਆ ਕਿ ਫੈਕਟਰੀ ਲੱਗ ਗਈ ਟਾਟਾ ਨੈਨੋ ਬਣਾਉਣ ਵਾਲੀ, ਇਹਨਾਂ ਦੀ ਰਤਨ ਟਾਟਾ ਹੋਰਾਂ ਦੀ। ਉਹਦੇ ਨਾਲ ਹੋਰ ਵੀ ਕੁਝ ਫੈਕਟਰੀਆਂ ਲੱਗੀਆਂ ਜਿਹੜੀਆਂ ਕਲਪੁਰ ਦੇ ਤਿਆਰ ਕਰਦੀਆਂ ਸਨ, ਪਰ ਨਾਲ ਹੀ ਇੱਕ ਵਿਰੋਧ ਵੀ ਤਿਆਰ ਹੋ ਗਿਆ, ਜਿਹਦੀ ਵਿਰੋਧ ਦੀ ਚਿੰਗਿਆਰੀ ਸੀ ਜਿਹੜੀ ਉਹ ਹੌਲੀ ਹੌਲੀ ਭਾਪੜ ਬਣ ਗਈ। ਵਿਰੋਧ ਇਸ ਗੱਲ ਦਾ ਸੀ ਕਿਉਂਕਿ ਜਿਹੜੀ ਸੰਗਰੂਰ ਦੀ ਪੈਲੀ ਇਹਨਾਂ ਨੇ ਜ਼ਮੀਨ ਜਿਹੜੀ ਗ੍ਰਹਿਣ ਕੀਤੀ ਸੀ, ਉਹ ਪੈਲੀ ਸੀ ਜਿਹਨੂੰ ਆਪਾਂ ਕਹਿ ਸਕਦੇ ਕਿ ਝੋਟੇ ਦੇ ਸਿਰਾਂ ਤੇ, ਜਿਵੇਂ ਪੰਜਾਬੀ ਚ ਕਹਿੰਦੇ ਆ, ਉਹ ਪੈਲੀ ਸੀ। ਕਿਸਾਨ ਉਹ ਛੱਡਣੀ ਨਹੀਂ ਸਨ ਚਾਹੁੰਦੇ। ਉਹਨਾਂ ਨੇ ਇਹ ਆਪਣੀ ਚੁਕਤਾ ਵਿਖਾਈ। ਹੌਲੀ ਹੌਲੀ ਜਿਹੜੇ ਸਿਆਸਤਦਾਨ ਸਨ ਉਹ ਵੀ ਇਸ ਸੰਘਰਸ਼ ਦਾ ਸਮਰਥਨ ਦੇਣ ਲੱਗ ਪਏ। ਮੇਧਾ ਪਾਟੇਕਰ ਬਹੁਤ ਤਗੜੀ ਸਮਾਜ ਸੇਵੀ, ਉਹ ਇਸ ਅੰਦੋਲਨ ਦੀ ਅਗਵਾਈ ਕਰਨ ਲੱਗ ਪਈ। ਹੌਲੀ ਹੌਲੀ ਮਮਤਾ ਬੈਨਰਜੀ ਜਿਹੜੀ ਅੱਜ ਮੁੱਖ ਮੰਤਰੀ ਹੈ, ਉਸ ਸਮੇਂ ਇਹ ਵਿਰੋਧੀ ਧਿਰ ਦੀ ਨੇਤਾ ਹੋਇਆ ਕਰਦੀ ਸੀ ਕਿ ਉਸ ਸਮੇਂ ਕਾਮਰੇਡਾਂ ਦੀ ਸਰਕਾਰ ਸੀ। ਦੇਵ ਭੱਟਾਚਾਰੀਆ ਉੱਥੋਂ ਦਾ ਮੁੱਖ ਮੰਤਰੀ ਹੋਇਆ ਕਰਦਾ ਸੀ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਕਾਮਰੇਡ ਹੈ ਜਿਹੜੇ ਮਜ਼ਦੂਰ ਪੱਖੀ ਹੈ, ਕਿਸਾਨ ਪੱਖੀ ਹੈ, ਪਰ ਇੱਥੇ ਕਿਸਾਨਾਂ ਦਾ ਦੋਸ਼ ਸੀ ਕਿ ਕਾਮਰੇਡ ਹੈ ਜਿਹੜੇ ਨਾ ਸਿਰਫ ਆਪਣੇ ਲਾਭ ਲਈ ਕੀਮਤੀ ਜ਼ਮੀਨ ਹੈ ਜਿਹੜੀ ਕਿਸਾਨਾਂ ਦੀ ਉਹ ਦੁਬਾਰੇ ਟਾਟਿਆਂ ਨੂੰ, ਨਾਲ ਇਹ ਵੀ ਦੋਸ਼ ਲੱਗਦਾ ਸੀ ਕਿ ਜਿਹੜੇ ਵਿਰੋਧ ਕਰਦੇ, ਸ਼ਾਂਤਮਈ ਵਿਰੋਧ ਕਰਦੇ ਆ, ਉਹਨਾਂ ਤੇ ਲਾਠੀਆਂ ਵਰਸਾਈਆਂ ਜਾਂਦੀਆਂ, ਗੋਲੀਆਂ ਚਲਾਈਆਂ ਜਾਂਦੀਆਂ। ਇਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਫਿਰ ਹੌਲੀ ਹੌਲੀ ਅੰਦੋਲਨ ਸੀ ਜਿਹੜਾ ਉਹ ਸਾਰੇ ਬੰਗਾਲ ਦੇ ਵਿੱਚ ਹੀ ਫੈਲ ਗਿਆ ਸੀ। ਖਾਸ ਤੌਰ ਤੇ ਨੰਦੀਗ੍ਰਾਮ ਤੇ ਸੰਗਰੂਰ ਦਾ ਇਹ ਮਾਮਲਾ ਜਿਹੜਾ ਬਹੁਤ ਵਿਗੜਿਆ। ਬੜੀ ਵਾਰੀ ਗੋਲੀ ਚੱਲੀ, ਕਰਫਿਊ ਲੱਗੇ, ਬਹੁਤ ਵਾਰੀ ਲਾਠੀਚਾਰਜ ਹੋਇਆ, ਪਤਾ ਨਹੀਂ ਕਿੰਨਿਆਂ ਦੇ ਹੱਡ ਟੁੱਟ ਗਏ। ਇੱਕ ਕੁੜੀ ਤੇ ਇਹੋ ਜਿਹੀ ਸੀ ਜਿਹਨੂੰ ਕਤਲ ਕਰ ਦਿੱਤਾ ਗਿਆ ਸੀ, ਤਾਪਸੀ ਮਲਕ ਉਹਦਾ ਨਾਮ ਸੀ। ਕਤਲ ਦਾ ਦੋਸ਼ ਵੀ ਕਾਮਰੇਡਾਂ ਦੇ ਦੋ ਨੇਤਾਵਾਂ ਤੇ ਲੱਗਿਆ ਸੀ। ਅਦਾਲਤ ਨੇ ਉਹਨਾਂ ਨੂੰ ਦੋਸ਼ੀ ਵੀ ਠਹਿਰਾਇਆ ਸੀ। ਬਾਅਦ ਦੇ ਵਿੱਚ ਪਤਾ ਨਹੀਂ ਕੀ ਬਣਿਆ, ਉਤਲੀ ਅਦਾਲਤ ਨੇ ਉਹਨਾਂ ਨੂੰ ਛੱਡਿਆ ਜਾਂ ਬੰਨਿਆ, ਪਰ ਉਹ ਕੁੜੀ ਦਾ ਕਤਲ ਕਰ ਦਿੱਤਾ ਗਿਆ ਸੀਗਾ। ਉਹ ਕੁੜੀ ਵੀ ਵੱਧ ਚੜ ਕੇ ਇਸ ਲੜਾਈ 'ਚ ਭਾਗ ਲੈਂਦੀ ਸੀ। ਉਹ ਹੌਲੀ ਹੌਲੀ ਕੇਸ ਹੈ ਜਿਹੜਾ ਹਾਈ ਕੋਰਟ ਦੇ ਵਿੱਚ ਗਿਆ, ਹਾਈ ਕੋਰਟ ਤੋਂ ਸੁਪਰੀਮ ਕੋਰਟ ਦੇ ਵਿੱਚ ਗਿਆ। ਸੁਪਰੀਮ ਕੋਰਟ ਨੇ ਅੱਜ ਇੱਕ ਇਤਿਹਾਸਕ ਫੈਸਲਾ ਸੁਣਾਇਆ ਉੱਥੋਂ ਦੇ ਲੋਕਾਂ ਲਈ। ਉਹਨਾਂ ਨੇ ਕਿਹਾ ਕਿ ਜਿਹੜਾ 1000 ਏਕੜ ਜ਼ਮੀਨ ਦਾ ਤੁਸੀਂ ਆਪਣੇ ਕਬਜ਼ੇ ਹੇਠ ਕੀਤਾ ਸੀ, ਇਹ ਟੁਕੜਾ ਹੈ 1000 ਏਕੜ ਦਾ, ਇਹ ਜਿਹੜੇ ਮਾਲਕੀ ਹੱਕ ਵਾਲੇ ਕਿਸਾਨ ਆ ਉਹਨਾਂ ਨੂੰ ਵਾਪਸ ਕਰੋ 12 ਹਫ਼ਤਿਆਂ ਦੇ ਅੰਦਰ। ਨਾਲ ਸੁਪਰੀਮ ਕੋਰਟ ਨੇ ਇਹ ਆਖਤਾ ਕਿ ਜਿਹੜਾ ਮੁਆਵਜ਼ਾ ਦਿੱਤਾ ਸੀ ਕਿਸਾਨਾਂ ਨੂੰ ਤੁਸੀਂ ਥੋੜਾ ਬਹੁਤ, ਉਹ ਮੁਆਵਜ਼ਾ ਵੀ ਤੁਸੀਂ ਦੁਬਾਰਾ ਵਾਪਸ ਲੈਣ ਦੇ ਹੱਕਦਾਰ ਨਹੀਂ ਹੋਗੇ, ਕਿਉਂਕਿ 10 ਸਾਲ ਹੋ ਗਏ ਕਿਸਾਨਾਂ ਨੂੰ ਉਹ ਜ਼ਮੀਨ ਹੈ ਜਿਹੜੀ ਉਹਦੇ ਤੋਂ ਦੂਰ ਕੀਤਾ ਗਿਆ। ਇਸ ਕਰਕੇ ਉਹ ਜਿਹੜਾ ਮੁਆਵਜ਼ਾ ਉਹਦਾ ਠੇਕਾ ਹਿੱਸਾ ਹੋ ਗਿਆ, ਤੁਸੀਂ ਉਹ ਵੀ ਲੈਣ ਦੇ ਹੱਕਦਾਰ ਨਹੀਂ। ਸੁਪਰੀਮ ਕੋਰਟ ਨੇ ਇੱਕ ਹੋਰ ਬੜੀ ਵੱਡੀ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜੀ ਉੱਥੋਂ ਤਤਕਾਲੀਨ ਸਰਕਾਰ ਸੀਗੀ ਉਹਦਾ ਦੇ ਭੱਟਾਚਾਰੀਆ ਦੀ, ਉਹ ਸਰਕਾਰ ਨੇ ਆਪਣੀ ਸੱਤਾ ਦੀ ਜਿਹੜੀ ਤਾਕਤ ਉਹਦਾ ਰੱਜ ਕੇ ਉਹਦਾ ਦੁਰਪ੍ਰਯੋਗ ਕੀਤਾ, ਰੱਜ ਕੇ ਦੁਰਵਰਤੋਂ ਕੀਤੀ। ਇੱਕ ਮੇਰੇ ਖਿਆਲ ਦੇ ਨਾਲ ਕਾਮਰੇਡਾਂ ਦੀ ਜੇ ਸਿੱਧੇ ਸ਼ਬਦਾਂ 'ਚ ਕਹਿ ਲਈਏ ਤੇ ਇੱਕ ਕਲੰਕ ਬਣ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਕਾਮਰੇਡਾਂ ਦੀ ਜਿਹੜੀ ਜਮਾਤ ਆ ਉਹ ਮਜ਼ਦੂਰ ਹਿਤੈਸ਼ੀ ਗਿਣੀ ਜਾਂਦੀ, ਕਿਸਾਨ ਹਿਤੈਸ਼ੀ ਗਿਣੀ ਜਾਂਦੀ ਹੈ। ਪਰ ਇੱਥੇ ਜੋ ਵੀ ਹੋਇਆ ਅੱਜ ਉਹ ਇਸ ਕਰਕੇ ਸੁਪਰੀਮ ਕੋਰਟ ਨੇ ਮੋਹਰ ਲਾਤੀ ਹੈ। ਉਹ ਏਦਾਂ ਲੱਗਦਾ ਕਿ ਬਿਲਕੁਲ ਹੀ ਸ਼ੁਰੂ ਤੋਂ ਲੈ ਕੇ ਗਲਤ ਹੋਇਆ, ਕਿਉਂਕਿ ਜਦੋਂ ਕਿਸਾਨਾਂ ਦੀ ਉਹ ਜ਼ਮੀਨ ਖੋਈ ਗਈ ਸੀ ਉਹਨਾਂ ਨੂੰ ਸਹੀ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਜਿਹੜੀ ਸਹਿਮਤੀ ਹੋਣੀ ਚਾਹੀਦੀ ਹੈ ਕਿਸਾਨ ਦੀ, ਸਭ ਤੋਂ ਵੱਡੀ ਜਿਹੜੀ ਚੀਜ਼ ਆ ਭੂਮੀ ਗ੍ਰਹਿਣ ਕਾਨੂੰਨ ਦੇ ਵਿੱਚ ਆਉਂਦੀ ਹੈ, ਜਿਹੜੀ ਸਭ ਤੋਂ ਵੱਡੀ ਕਿ ਜਿਹੜੀ ਕੋਈ ਨਿੱਜੀ ਕੰਪਨੀ ਹੈ ਉਹ ਤੇ ਕਿਸਾਨਾਂ ਤੋਂ ਜ਼ਮੀਨ ਲੈ ਹੀ ਨਹੀਂ ਸਕਦੀ। ਜੇ ਲੈਣੀ ਵੀ ਹੈ ਤੇ ਸਰਬਸੰਮਤੀ ਚਾਹੀਦੀ ਹੈ, ਸਰਬ ਸਹਿਮਤੀ ਚਾਹੀਦੀ ਹੈ।
ਉਹ ਨਹੀਂ ਲਈ ਗਈ। ਮੇਰੇ ਖਿਆਲ ਦੇ ਨਾਲ ਕਾਮਰੇਡਾਂ ਲਈ ਇਹ ਬਹੁਤ ਵੱਡਾ ਝਟਕਾ ਸੀ ਤੇ ਮਮਤਾ ਬੈਨਰਜੀ ਜਿਨੇ ਉਸ ਸੰਘਰਸ਼ ਨੂੰ ਲੜ ਕੇ ਸੱਤਾ ਹਾਸਲ ਕੀਤੀ ਸੀ, ਉਹਦੇ ਨੰਬਰ ਹੋਰ ਵੀ ਵੱਧ ਗਏ। ਜੀ 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 ਬਿਲਕੁਲ। ਅਗਲੀ ਆਪਾਂ ਜੇ ਗੱਲਬਾਤ ਕਰੀਏ ਮਿੰਟੂ ਜੀ, ਵੀ ਆਮ ਆਦਮੀ ਪਾਰਟੀ 'ਚ ਟੌਹੜਾ ਦੀ ਆਮਦ ਤੇ ਉੱਠਿਆ ਵਿਵਾਦ, ਉਧਰ ਛੋਟੇਪੁਰ ਨੂੰ ਮਨਾਉਣ ਦੀਆਂ ਵੀ ਕਨਸੋਹਾਂ। ਬਾਅਦ ਇਸ ਕਰਕੇ ਉੱਠਿਆ ਕਿ ਡਾਕਟਰ ਧਰਮਵੀਰ ਗਾਂਧੀ ਨੇ ਆਪਣੇ ਫੇਸਬੁੱਕ ਕੰਧ ਤੇ ਲਿਖ ਦਿੱਤਾ ਕਿ ਇਹਨਾਂ ਨੇ ਉਹੀ ਬੰਦਾ ਜਿਹੜਾ ਸ਼ਾਮਲ ਕਰ ਲਿਆ ਜਿਹਨੇ ਕਦੇ ਲੋਕ ਸਭਾ ਚੋਣਾਂ ਦੇ ਵਿੱਚ, ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਬਹੁਤ ਕੁਝ ਕੀਤਾ ਸੀ ਪਟਿਆਲੇ ਤੋਂ, ਕਿਉਂਕਿ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਹੀ ਇਹ ਸਨ। ਹਰਮੇਲ ਸਿੰਘ ਟੌਹੜਾ ਹੋਈ ਤੇ ਉਹਨਾਂ ਨੇ ਆਪਣੀ ਫੇਸਬੁੱਕ ਕੰਧ ਤੇ ਲਿਖਿਆ ਤੇ ਨਾਲ ਹੀ ਫਿਰ ਜਵਾਬ ਦੇ ਦਿੱਤਾ ਕੰਵਰ ਸੰਧੂ ਹੋਰਾਂ ਨੇ। ਕੰਵਰ ਸੰਧੂ ਹੋਰਾਂ ਨੇ ਕਿਹਾ ਕਿ ਮੈਨੂੰ ਪਤਾ ਨਹੀਂ ਸੀ ਕਿ ਇਹ ਉਹੀ ਟੌਹੜਾ, ਨਹੀਂ ਤੇ ਮੈਂ ਵਿਰੋਧ ਕਰਦਾ, ਪਰ ਹੁਣ ਵੀ ਕਹਾਂਗੇ ਕਿ ਤੁਸੀਂ ਪੁੱਛਾਂਗੇ ਉਹਨਾਂ ਨੂੰ ਕਿ ਤੁਸੀਂ ਪਾਰਟੀ ਦੇ ਸਿਧਾਂਤਾਂ ਨੂੰ ਅਪਣਾਏ ਹੋ, ਕਿ ਇਹ ਸਿਧਾਂਤ ਹੈ ਜਿਹੜੇ ਕਬੂਲ ਕਰੋਗੇ। ਕੰਵਰ ਸੰਧੂ ਦਾ ਵੀ ਜਿਹੜਾ ਇਹ ਕਹਿਣਾ ਸੀਗਾ, ਅੰਦਾਜ਼ੇ ਬਿਆਨ ਦੱਸਦਾ ਸੀਗਾ ਕਿ ਕਿਤੇ ਨਾ ਕਿਤੇ ਉਹ ਵੀ ਅੱਜ ਕੱਲ ਥੋੜਾ ਜਿਹਾ ਰਾਜਨੀਤੀ ਦੇ ਰੰਗ 'ਚ ਰੰਗੇ ਗਏ ਆ। ਕਿ ਹੁਣ ਪੱਤਰਕਾਰ ਉਹਨਾਂ ਨੂੰ ਪਤਾ ਨਾ ਹੋਵੇ ਕਿ ਹਰਮੇਲ ਟੌਹੜਾ ਨੇ ਆਉਣਾ ਹੈ। ਸਾਡੇ ਵਰਗੇ ਛੋਟੇ ਮੋਟੇ ਜਿਹੜੇ ਇੱਥੇ ਕੰਮ ਕਰਦੇ ਮੀਡੀਆ 'ਚ, ਉਹਨਾਂ ਨੇ ਪਹਿਲਾਂ ਹੀ ਦੱਸਤਾ ਸੀ ਕਿ ਹਰਮੇਲ ਸਿੰਘ ਟੌਹੜਾ ਜਿਹੜਾ ਬਿਆਨ ਦੇ ਰਿਹਾ ਹੈ ਕਿ ਸੁਖਬੀਰ ਬਾਦਲ ਨੇ ਮੈਨੂੰ ਆਖਿਆ ਤੇਰੇ ਕੋਲ ਪੈਸੇ ਹੈ ਨਹੀਂ, ਟਿਕਟ ਨਹੀਂ ਦਿਆਂਗਾ, ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ, ਕੱਚੀ ਯਾਰੀ ਮਿੱਤਰਾਂ ਦੀ। ਤੇ ਉਹ ਜਿਹੜਾ ਬਿਆਨ ਸੀ ਉਹ ਸਾਰਿਆਂ ਨੂੰ ਸਮਝ ਆਉਂਦਾ ਸੀ ਕਿ ਬਿਆਨ ਜਿਹੜਾ ਉਹ ਅਲਫਾਜ਼ ਟੌਹੜਾ ਸਾਹਿਬ ਦੇ ਆ, ਬੋਲੇ ਉਹਨਾਂ ਨੇ ਆ, ਪਰ ਬੁਲਾਏ ਕਿਸੇ ਹੋਰ ਨੇ ਆ। ਬੁਲਾਏ ਸਾਰਿਆਂ ਨੂੰ ਪਤਾ ਸੀ ਕਿ ਕੰਵਰ ਸੰਧੂ ਹੋਰੀ ਹੁਣ ਤੇ ਨਹੀਂ ਪਤਾ, ਚਲੋ ਖੈਰ ਉਹਨਾਂ ਨੂੰ ਨਹੀਂ ਪਤਾ ਹੋਏਗਾ। ਪਰ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਕਿ ਇਹਨਾਂ ਦੇ ਬੰਦੇ ਆਪਣੇ ਕਹੀ ਜਾਂਦੇ ਆ ਕਿ ਕੱਲ ਸੁੱਚਾ ਸਿੰਘ ਛੋਟੇਪੁਰ ਦੇ ਧੜੇ ਦੇ ਨਾਲ ਜਿਹੜੇ ਆਏ, ਉੱਥੇ ਜੋ ਹੱਥ ਪਾਈ ਕੀਤੀ ਉਹਨਾਂ ਨੇ ਉੱਥੇ ਮਹਾਜਨ ਸਾਹਿਬ ਦੇ ਨਾਲ ਅੰਮ੍ਰਿਤਸਰ ਦੇ ਵਿੱਚ, ਉਹਦੇ ਬਿਲਕੁਲ ਗੁੰਡਾਗਰਦੀ ਸੀ, ਨੇਰਗਰਦੀ ਸੀ। ਇਹਨਾਂ ਦੇ ਆਪਣੇ ਬੰਦੇ ਅੱਜ ਕਹਿਣ ਦੇ ਜੇ ਇਹਨਾਂ ਨੂੰ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਵਿੱਚ ਰੱਖ ਲਿਆ ਜਾਂਦਾ, ਇਹਨਾਂ ਨੇ ਤੇ ਪਾਰਟੀ 'ਚ ਗਦਰ ਮਚਾ ਦੇਣਾ ਸੀ। ਪਰ ਸਵਾਲ ਸਭ ਤੋਂ ਵੱਡਾ ਆ ਕਿ ਜਿਹੜੇ ਬੰਦੇ ਨੇ ਡਾਕਟਰ ਧਰਮਵੀਰ ਗਾਂਧੀ ਦਾ ਨੱਕ ਭੰਨਾਇਆ, ਮੁੜ ਕੇ ਜਿਹੜੇ ਬੰਦਿਆਂ ਨੇ ਨੱਕ ਭੰਨਿਆ ਸੀ ਉਹਨਾਂ ਬੰਦਿਆਂ ਨੂੰ ਜੇਲ੍ਹ ਦੇ ਗੇਟ ਦੇ ਵਿੱਚੋਂ ਹਾਰ ਪਾ ਕੇ ਲੈ ਕੇ ਆਇਆ। ਉਸ ਬੰਦੇ ਨੂੰ ਤੁਸੀਂ ਪਾਰਟੀ 'ਚ ਲਈ ਆਉਂਦੇ ਹੋ ਕਿ ਉਹਦੇ ਤੋਂ ਪੁੱਛਾਂ ਕਢਾਉਣੀਆਂ, ਤੁਸੀਂ ਧੂਣੀ ਲਵਾਉਣੀ ਉਹਦੇ ਤੋਂ। ਜਦੋਂ ਤੁਸੀਂ ਕਹਿੰਦੇ ਕੋਈ ਫਲਾਂ ਬੰਦਾ ਉਹ ਤੇ ਆਹ ਕਰਦਾ ਜੀ, ਉਹ ਤਾਂ ਹੁੱਲੜਬਾਜ਼ ਹੈ, ਤੇ ਜਿਹੜੇ ਬੰਦੇ ਨੇ ਤੁਹਾਨੂੰ ਹੱਥ ਵਿਖਾਏ ਆ ਦੋਵੇਂ ਚੰਗੀ ਤਰ੍ਹਾਂ, ਤੁਸੀਂ ਉਹਨੂੰ ਵੀ ਪਾਰਟੀ 'ਚ ਲਈ ਆਉਂਦੇ। ਸਵਾਲ ਤੇ ਤੁਹਾਡੇ ਤੇ ਹੋਣਗੇ। ਦੂਜੇ ਪਾਸੇ ਜਿਹੜਾ ਇਹਨਾਂ ਦਾ ਸੁੱਚਾ ਸਿੰਘ ਦਾ ਸੰਕਟ ਆ, ਉਹਦੇ ਬਾਰੇ ਅਪਡੇਟ ਇਹ ਆਉਂਦੀ ਪਈ ਹੈ ਕਿ ਸੁੱਚਾ ਸਿੰਘ ਨੇ ਇਹ ਗੱਲ ਆਖੀ ਆ ਕਿ ਰਾਤ 12 ਵਜੇ ਸੰਜੇ ਸਿੰਘ ਮੇਰੇ ਕੋਲ ਆਇਆ ਤੇ ਉਹਨੇ ਆਖਿਆ ਕਿ ਪਾਉ ਆ ਜਾ, ਘਰ ਨੂੰ ਚੱਲੀਏ, ਵਾਪਸੀ ਕਰ ਲਈਏ। ਤੇ ਮੈਂ ਉਹਨੂੰ ਮੁਕਤਾ ਕਿ ਤੁਸੀਂ ਤੇ ਮੈਨੂੰ ਮਾਰ ਕੇ ਸੁੱਟਦਾ ਸੀ, ਤੁਸੀਂ ਤੇ ਮਿੱਟੀ 'ਚ ਨੱਪਤਾ, ਮੈਨੂੰ ਕੋਈ ਕਸਰ ਨਹੀਂ ਛੱਡੀ, ਪਰ ਮੈਂ ਵਾਪਸ ਨਹੀਂ ਜਾਵਾਂਗਾ, ਮੈਨੂੰ ਤੇ ਲੋਕਾਂ ਦੇ ਸਹਾਰੇ ਨੇ ਬਚਾ ਲਿਆ। ਜਿਵੇਂ ਗੁਰਦਾਸ ਮਾਨ ਕਹਿੰਦਾ ਸੀ, ਮਰ ਜਾਣਾ ਮਾਨ ਤੇਰਾ ਕਦੋਂ ਦਾ ਮਰ ਜਾਣਾ ਸੀ, ਲੋਕਾਂ ਦੀਆਂ ਦੁਆਵਾਂ ਨੇ ਬਚਾ ਲਿਆ। ਸੁੱਚਾ ਸਿੰਘ ਛੋਟੇਪੁਰ ਨੇ ਵੀ ਵੈਸੇ ਹੀ ਭਾਵੁਕਤਾ ਵਾਲਾ ਡਾਇਲੋਗ ਬੋਲਿਆ ਕਿ ਮੈਨੂੰ ਤੇ ਲੋਕਾਂ ਨੇ ਬਚਾ ਲਿਆ। ਗੱਲ ਛੋਟੇਪੁਰ ਸਾਹਿਬ ਦੀ ਸਹੀ ਹੈ ਕਿ ਇਹ ਤੇ ਜਿੰਦਾ ਸ਼ਹੀਦ ਬਣ ਗਏ। ਇਹਨਾਂ ਤੇ ਜਿਵੇਂ ਕਹਿੰਦੇ ਹੁੰਦੇ ਨਾ, ਕੁੱਬੇ ਦੇ ਲੱਤ ਵੱਜੀ ਰਾਸ ਆ ਗਈ, ਇਹ ਹੀਰੋ ਬਣੇ ਪਏ। ਉਹ ਕਹਿੰਦੇ ਕਿ ਮੈਂ ਹੁਣ ਲੋਕਾਂ ਦੇ ਵਿੱਚ ਹੀ ਜਾਵਾਂਗਾ, 3 ਤਰੀਕ ਨੂੰ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਸਾਰੇ ਪੰਜਾਬ ਦੇ ਵਿੱਚ ਗੇੜਾ ਲਾਵਾਂਗਾ। ਵਲੰਟੀਅਰਸ ਦੇ ਨਾਲ ਮੈਂ ਰਾਏ ਮਸ਼ਵਰਾ ਕਰਾਂਗਾ, ਜਿੱਦਾਂ ਦੀ ਰਾਇਸ਼ੁਮਾਰੀ ਬਣੀ ਉਸ ਤਰ੍ਹਾਂ ਦਾ ਫੈਸਲਾ ਲੈ ਲਵਾਂਗਾ। ਪਰ ਇਧਰੋਂ ਇੱਕ ਹੋਰ ਖਬਰ ਹੈ ਜਿਹੜੀ ਉਹ ਅੰਦਰ ਦੇ ਸੂਤਰ ਦੱਸਦੇ ਆ ਕਿ ਬੇਸ਼ੱਕ ਸੰਜੇ ਸਿੰਘ ਨੂੰ ਨਾ ਕਰ ਦਿੱਤੀ ਸੁੱਚਾ ਸਿੰਘ ਛੋਟੇਪੁਰ ਨੇ, ਪਰ ਦਰਵਾਜ਼ੇ ਬੰਦ ਨਹੀਂ ਕੀਤੇ। ਇਹ ਨਹੀਂ ਹੈ ਕਿ ਗੱਲਬਾਤ ਦੇ ਸਾਰੇ ਜਿਹੜੇ ਦਰਵਾਜ਼ੇ ਬੰਦ ਹੋ ਗਏ ਆ। ਅਸਲ ਦੇ ਵਿੱਚ ਦੱਸਦੇ ਕਿ ਇਹਨਾਂ ਦਾ ਇੱਕ ਬਹੁਤ ਵੱਡਾ ਨੇਤਾ ਜਿਹੜਾ ਉਹ ਕਾਰ ਦੀ ਕਿੱਲੀ ਨੱਪੀ ਜਾਂਦਾ ਦਿੱਲੀ ਨੂੰ, ਉਹ ਗੱਲ ਕਰਨ ਜਾ ਰਿਹਾ, ਕਿਉਂਕਿ ਇਹ ਵਿੱਚੋਂ ਸੁਣਨ ਨੂੰ ਮਿਲਦਾ ਕਿ ਸੁੱਚਾ ਸਿੰਘ ਛੋਟੇਪੁਰ ਜੇ ਵਾਪਸੀ ਕਰੇਗਾ ਤੇ ਸੰਜੇ ਸਿੰਘ ਹੋਰਾਂ ਦੇ ਥਰੂ ਨਹੀਂ ਕਰੇਗਾ। ਉਹਦੀ ਗੱਲ ਜਿਹੜੀ ਉੱਤੇ ਹੋਏਗੀ ਤੇ ਕੁਝ ਸ਼ਰਤਾਂ ਵੀ ਰੱਖੀਆਂ ਜਾਣਗੀਆਂ। ਪਰ ਕੁਝ ਪਾਸੇ ਚਰਚਾ ਇਹ ਚੱਲਦੀ ਹੈ ਕਿ ਜੇ ਸੁੱਚਾ ਸਿੰਘ ਛੋਟੇਪੁਰ ਹੁਣ ਪਰਤ ਕੇ ਆ ਗਿਆ ਤੇ ਦੱਸਦੇ ਆ ਕਿ ਇਹਦਾ ਜਿਹੜਾ ਸਿਆਸੀ ਕੈਰੀਅਰ ਹੈ ਉਹ ਬਿਲਕੁਲ ਹਿੱਲ ਜਾਏਗਾ, ਲੋਕਾਂ ਦਾ ਯਕੀਨ ਉੱਠ ਜਾਏਗਾ। ਹੁਣ ਦੋਵੇਂ ਤਰ੍ਹਾਂ ਦੀ ਚਰਚਾ ਹੈ। ਕੁਝ ਲੋਕ ਕਹਿੰਦੇ ਆ ਕਿ ਸੁੱਚਾ ਸਿੰਘ ਛੋਟੇਪੁਰ ਘਰ ਵਾਪਸੀ ਕਰੇਗਾ, ਕੋਈ ਕਹਿੰਦੇ ਕਿ ਨਹੀਂ, ਉਹ ਆਪਣਾ ਰਸਤਾ ਆਪ ਚੁਣੇਗਾ। ਵੇਖੋ ਹੁਣ ਇਹਨਾਂ ਦੋ ਚਰਚਾਵਾਂ ਦੇ ਵਿੱਚੋਂ ਕਿਹੜੀ ਚਰਚਾ ਜਿਹੜੀ ਉਹ ਸਾਰਥਕ ਨਿਕਲਦੀ ਹੈ। ਜੀ ਜੀ ਬਿਲਕੁਲ। ਇਹ ਸਾਰਾ ਕੁਝ ਕਰਦੇ ਹੋਏ ਆਮ ਆਦਮੀ ਪਾਰਟੀ ਸਿਆਸੀ ਮੈਦਾਨ 'ਚ ਹੁਣ ਕਿੱਥੇ ਕੁ ਖੜੀ ਨਜ਼ਰ ਆਉਂਦੀ ਆ? ਵਿਰੋਧੀ ਤਾਂ ਜੇ ਵੈਸੇ ਕੁਝ ਜ਼ਿਆਦਾ ਬੋਲ ਨਹੀਂ ਰਹੇ, ਪਰ ਉਹਨਾਂ ਨੂੰ ਗੱਲਾਂ ਤਾਂ ਬਹੁਤ ਮਿਲ ਗਈਆਂ ਆਉਣ ਵਾਲੇ ਸਮੇਂ 'ਚ ਬੋਲਣ ਲਈ। ਰਾਜਕਰਨਵੀਰ ਸਿੰਘ ਜੀ, ਚਰਚਾ ਜਿਹੜੀ ਉਹ ਕਿਤੇ ਸੋਸ਼ਲ ਮੀਡੀਆ ਤੇ ਬੜੀ ਜ਼ਿਆਦੀ ਹੈ ਜੀ। ਸਾਡੇ ਇੱਥੇ 2 ਚੈਨਲ ਆ, ਉਹਨਾਂ ਕੋਲ ਡਿਬੇਟ ਦਾ ਵਿਸ਼ਾ ਹੀ ਇਹ ਹੈ। ਉੱਥੇ ਦੋਵਾਂ ਚੈਨਲਾਂ ਤੇ 2-3 ਚੈਨਲਾਂ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਬਾਈਕਾਟ ਕੀਤਾ।
ਉਹ ਆਉਂਦੇ ਆ 3-4 ਸੱਜਣ ਆ ਜਿਹੜੇ ਪੱਗਾਂ ਲਿਸ਼ਕਾ ਕੇ ਆਉਂਦੇ ਤੇ ਜਿਹੜਾ ਮਨ ਦਾ ਗੁੱਪ ਗੁਬਾਰ ਹੁੰਦਾ ਉਹ ਕੱਢ ਕੇ ਚਲੇ ਜਾਂਦੇ ਆ। ਚਰਚਾ ਬਸ ਇੱਥੋਂ ਤੱਕ ਹੀ ਹੈ। ਇਸੇ ਕ੍ਰਾਈਸਿਸ ਦੇ ਦੌਰਾਨ ਭਗਵੰਤ ਮਾਨ ਨੇ ਜਲਾਲਾਬਾਦ ਦੇ ਵਿੱਚ ਕਹੀਏ ਕਿ ਸਾਰੀ ਜਿਹੜੀ ਰੈਲੀ ਕੀਤੀ ਆ ਉਹਨੇ ਸਾਰੇ ਰਿਕਾਰਡ ਤੋੜੇ। ਉੱਥੇ ਜਲਾਲਾਬਾਦ ਦੇ ਵਿੱਚ ਬੜੀ ਵੱਡੀ ਰੈਲੀ ਕੀਤੀ ਹੈ। ਰੋਡ ਦੇ ਵਿੱਚ ਵੀ ਕੱਲ ਰੋਡ ਸ਼ੋ ਅਸੀਂ ਵੇਖ ਰਹੇ ਸੀ, ਇਹਨਾਂ ਦਾ ਬੜਾ ਜ਼ਬਰਦਸਤ ਸੀਗਾ। ਹੇਠਲੇ ਪੱਧਰ ਤੇ ਕੋਈ ਬਹੁਤਾ ਫਰਕ ਨਹੀਂ ਪਿਆ, ਪਰ ਉਤਲੀਆਂ ਸਫਾ ਦੇ ਵਿੱਚ ਚਰਚਾ ਜ਼ਰੂਰ ਆ। ਦੂਜੀ ਗੱਲ ਇਹ ਹੈ ਕਿ ਟੁੱਟਵੇਂ ਵਿਰੋਧ ਹੋਣ ਡਿਆ ਹਰੇਕ ਜ਼ਿਲ੍ਹੇ ਦੇ ਵਿੱਚ, ਕਿਤੇ ਤੇ ਕਨਵੀਨਰੀ ਨੂੰ ਲੈ ਕੇ ਸੁੱਚਾ ਸਿੰਘ ਜੀ ਨੂੰ, ਕਿਤੇ ਉਮੀਦਵਾਰਾਂ ਨੂੰ ਲੈ ਕੇ ਆ। ਅੱਜ ਬੀਬੀ ਬਲਜਿੰਦਰ ਕੌਰ ਦਾ ਬੜਾ ਵਿਰੋਧ ਹੋਇਆ। ਸਾਬੋ ਕੀ ਤਲਵੰਡੀ ਦੇ ਜਿਹੜੇ ਵਲੰਟੀਅਰ ਸੀ ਉਹਨਾਂ ਨੇ ਇਕੱਠੇ ਹੋ ਕੇ ਸਮੂਹਕ ਰੂਪ ਦੇ ਵਿੱਚ ਕੇਜਰੀਵਾਲ ਹੋਰਾਂ ਨੂੰ ਸਵਾਲ ਕੀਤਾ ਕਿ ਚੋਣਾਂ ਤੋਂ ਪਹਿਲਾਂ ਜਦੋਂ ਚੋਣ ਲੜੀ ਹੈ ਬੀਬੀ ਬਲਜਿੰਦਰ ਕੌਰ, ਇਹਦੇ ਕੋਲ ਕੱਖ ਨਹੀਂ ਸੀ, ਇਹਨੂੰ ਹੁਣ ਪੁੱਛੋ ਕਿ 4 ਗੱਡੀਆਂ ਕਿੱਥੋਂ ਲਈ ਫਿਰਦੀ, ਕੋਟੀ ਕਿਵੇਂ ਪੈ ਗਈ। ਸੋ ਇਹ ਇਹਨਾਂ ਕੋ ਤੇ ਹੈ ਕਿ ਵਿਰੋਧ ਟਿਕਟਾਂ ਵਾਲਾ ਤੇ ਕਨਵੀਨਰੀ ਵਾਲਾ। ਜਦੋਂ ਇਹ ਸੰਕਟ ਪਾਰ ਪਾ ਲਿਆ, ਇਹਨਾਂ ਨੂੰ ਇਹ ਦੋਵੇਂ ਚੀਜ਼ਾਂ ਵੀ ਸਮੇਟਣੀਆਂ ਪੈਣਗੀਆਂ। ਖਲਾਰਾ ਤੇ ਹੈ, ਪਰ ਖਲਾਰੇ ਦੇ ਦਰਮਿਆਨ ਜੋ ਉਲਾਰ ਹੈ, ਉਹ ਉਲਾਰ ਦਰਿਆ ਦਾ ਵਹਿਣ ਆ। ਉਹ ਇਹਨਾਂ ਚੀਜ਼ਾਂ ਨੂੰ ਨਹੀਂ ਵੇਖ ਰਿਹਾ ਕਿ ਕੀ ਹੈ, ਉਹ ਵੇਖ ਇਹੀ ਰਿਹਾ ਕਿ ਨਹੀਂ ਅਸੀਂ ਹੁਣ ਜੋ ਮਰਜ਼ੀ ਹੋਵੇ ਇੱਧਰ ਨੂੰ ਜਾਣਾ ਹੈ। ਉਹ ਵਹਿਣ ਸ਼ਾਇਦ ਛੁੱਟਦਾ ਜਾ ਰਿਹਾ। ਜੀ ਅੱਗੇ ਵਧੀਏ ਮਿੰਟੂ ਜੀ। ਵੀ ਇੱਕ ਪਰਬਤ ਰੋਹੀ ਜੋੜੀ ਨੇ ਵਢਾਇਆ ਭਾਰਤ ਦਾ ਨੱਕ। ਇਹ ਕਈ ਲੋਕ ਹੁੰਦੇ ਜਿਹੜੇ ਝੰਡੇ ਗੱਡਦੇ ਆ, ਕਈ ਲੋਕ ਹੁੰਦੇ ਜਿਹੜੇ ਝੰਡਿਆਂ ਦਾ ਨੱਕ ਵੱਢਦੇ ਆ। ਇਹ ਗੱਡੇ ਝੰਡਿਆਂ ਦਾ ਨੱਕ ਵੱਢਣ ਗਏ ਸਨ, ਪਤੀ ਕੋ ਵੱਢਾਏ ਜੀ। ਇਹਨਾਂ ਨੇ ਵਰਦੀਆਂ ਪਾ ਲਈਆਂ ਪਰਬਤ ਰੋਹੀਆਂ ਵਾਲੀਆਂ ਤੇ ਮਾਊਂਟ ਐਵਰੈਸਟ ਵੱਲ ਨੂੰ ਚੱਲੇ ਪਾ ਦਿੱਤੇ। ਉਹ ਪਤਾ ਨਹੀਂ ਕਿੰਨਾ ਕੁ ਪੰਧ ਇਹਨਾਂ ਨੇ ਤੈਅ ਕੀਤਾ। ਤਸਵੀਰਾਂ ਖਿਚਾ ਕੇ ਤੇ ਜਿਹੜੇ ਆ ਉੱਥੋਂ ਦੇ ਨੇਪਾਲ ਦੇ ਇਸ ਪਰਬਤ ਰੋਹਣ ਦੇ ਮਾਮਲਿਆਂ ਨੂੰ ਦੇਖਦੇ ਆ। ਉਹਨਾਂ ਕੋਲ ਅਪਰੋਚ ਕੀਤੀ ਕਿ ਆ ਵੇਖੋ ਜੀ, ਅਸੀਂ ਤੇ ਚੋਟੀ ਤੇ ਜਾ ਆਏ ਆ ਤੇ ਅਸੀਂ ਭਾਰਤ ਦਾ ਪਹਿਲਾ ਜੋੜਾ ਵਾਂ ਜਿਹੜੇ ਉੱਥੋਂ ਤੱਕ ਪਹੁੰਚ ਕੇ ਆਏ ਆ। ਉਹਨਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ। ਉਹਨਾਂ ਨੇ ਕਿਹਾ ਧੰਨਵਾਦ ਜੀ ਆਇਓ ਨੂੰ ਕਿ ਤੁਸੀਂ ਉੱਥੇ ਸਿਖਰ ਤੇ ਜਾ ਕੇ ਆਏ ਹੋ। 2 ਇਹਨਾਂ ਨੇ ਸ਼ਰਪਾ ਜਿਹਨੂੰ ਬੋਲਦੇ ਆ, ਇਹਨਾਂ ਨੂੰ ਆਪਾਂ ਗਾਈਡ ਵੀ ਕਹਿ ਸਕਦੇ ਜਾਂ ਸਹਿਯੋਗੀ ਵੀ ਕਹਿ ਸਕਦੇ ਆ। ਉਹ ਜਿਹੜੇ ਸਨ 2 ਉਹਨਾਂ ਦੀ ਗਵਾਹੀ ਵੀ ਪਵਾ ਲਈ। ਉੱਥੋਂ ਸਰਟੀਫਿਕੇਟ ਆਪਦਾ ਲੈ ਆਏ। ਜਦੋਂ ਸਰਟੀਫਿਕੇਟ ਲੈ ਆਏ ਤੇ ਹੁਣ ਜਿਹੜੀ ਪੋਲ ਖੁੱਲੀ ਹੈ ਕਿ ਇਹਨਾਂ ਨੇ ਉਹ ਤਸਵੀਰਾਂ ਸੀ ਜਿਹੜੀਆਂ ਪੇਸ਼ ਕੀਤੀਆਂ ਉਹ ਐਡਿਟ, ਕਿਉਂਕਿ ਅਸੀਂ ਇਹਨਾਂ ਕੰਮਾਂ ਦੇ ਵਿੱਚ ਬੜੇ ਇਮਾਨਦਾਰੀ ਆ। ਇਹੋ ਜਿਹੇ ਕੰਮ ਪੁੱਠੇ ਸਿੱਧੇ ਬਥੇਰੇ ਕਰ ਲੈਂਦੇ ਆ। ਇਹ ਦੋਵੇਂ ਪਤੀ ਪਤਨੀ ਸੀ ਜਿਹੜੇ ਇਹਨਾਂ ਨੇ ਸਕੀਮ ਲਾਈ ਕਿ ਕਿੱਥੇ ਆਪਾਂ ਚੋਟੀ ਤੇ ਜਾਂਦੇ ਪਾਵਾਂਗੇ, ਇੱਥੇ ਬਰਫ਼ ਦੇ ਵਿੱਚ ਬੈਠੇ ਆ, ਇੱਥੇ ਫੋਟੋਆਂ ਖਿੱਚ ਕੇ ਜਾ ਕੇ ਦਿਖਾਉਣੀਆਂ ਤੇ ਫੋਟੋਆਂ ਹੀ ਆ। ਉੱਥੇ ਕਿਹੜਾ ਕਿਸੇ ਨੇ ਆ ਕੇ ਪਿੱਛੇ ਸਾਡੇ ਕੈਮਰੇ ਪਿੱਤੇ ਆ, ਸਰਟੀਫਿਕੇਟ ਲੈਣਾ, ਉੱਥੇ ਜਾ ਕੇ ਮਾਨ ਸਨਮਾਨ ਕਰਾਂਗੇ, ਪੱਤਰਕਾਰਾਂ ਨੇ ਤੇ ਘਰੇ ਆ ਹੀ ਜਾਣਾ। ਸੋ ਸਾਰਾ ਕੁਝ ਉਹਨਾਂ ਨੇ ਕਰ ਲਿਆ। ਪਰ ਹੁਣ ਉਹਨਾਂ ਦੀ ਜਿਹੜੀ ਸਾਰੀ ਸਕੀਮ ਸੀ ਉਹ ਪੁੱਠੀ ਪੈ ਗਈ। ਪੁੱਠੀ ਇਸ ਕਰਕੇ ਪੈ ਗਈ ਕਿਉਂਕਿ ਜਿਹੜੀਆਂ ਉਹ ਫੋਟੋਆਂ ਸੀ ਉਹ ਗੌਰ ਦੇ ਨਾਲ ਵੇਖੀਆਂ ਉਸ ਨੇਪਾਲ ਦੇ ਜਿਹੜਾ ਵਿਭਾਗ ਸੀਗਾ ਜਿਨ੍ਹਾਂ ਨੇ ਸਰਟੀਫਿਕੇਟ ਜਾਰੀ ਕੀਤਾ ਸੀ, ਤੇ ਉਹ ਫੋਟੋਆਂ ਜਦੋਂ ਵਾਇਰਲ ਹੋਈਆਂ, ਉਹ ਜਿਹਦੀਆਂ ਅਸਲੀ ਫੋਟੋਆਂ ਸੀ ਉਹ ਬੰਗਲੌਰ ਦਾ ਬੰਦਾ ਸੀ। ਉਹਨੇ ਸਿਆਰ ਲਈਆਂ ਕਿ ਫੋਟੋ ਸਾਡੀ ਹੈ, ਉੱਤੇ ਧੜ ਜਿਹੜੇ ਆ, ਧੜਾ ਦੇ ਉੱਤੇ ਜਿਹੜੇ ਸਿਰ ਆ ਉਹ ਕਿਸੇ ਹੋਰ ਨੇ ਲਾ ਲਏ ਆ ਜੀ। ਉਸ ਬੰਦੇ ਨੇ ਅਪਰੋਚ ਕਰਕੇ ਕਿਹਾ ਕਿ ਫੋਟੋਆਂ ਤੇ ਸਾਡੀਆਂ, ਤੇ ਅਸੀਂ ਉੱਥੇ ਗਏ ਸਾਂ, ਅਸੀਂ ਫੋਟੋਆਂ ਤੇ ਜਿਵੇਂ ਹਾਸੇ ਖੇਡੇ ਦੇ ਵਿੱਚ ਅਸੀਂ ਇਹ ਖਿਚਾਈਆਂ ਤੇ ਇਹ ਕੀ ਹੋ ਰਿਹਾ ਜਿਹਦੇ ਐਵਰੈਸਟ ਤੇ ਗਏ ਨਹੀਂ। ਫਿਰ ਉਹਨਾਂ ਨੇ ਤੱਤਪਟ ਕੀਤਾ ਇਹ ਕਿ ਜਿਹੜਾ ਸਰਟੀਫਿਕੇਟ ਸੀ ਉਹਨੂੰ ਰੱਦ ਕਰ ਦਿੱਤਾ ਤੇ ਜਿਹੜੇ ਸ਼ਰਪਾ ਸਾਹਿਬ ਸਨ 2 ਉਹਨਾਂ ਦੇ ਨੇਪਾਲ ਦੇ ਗਾਈਡ ਬਣ ਕੇ ਗਏ ਸਨ, ਉਹ ਦੋਵੇਂ ਉਦੋਂ ਦੇ ਲੱਭਣ ਹੀ ਨਹੀਂ ਡਏ, ਪਤਾ ਨਹੀਂ ਕਿਹੜੇ ਕੂਚੇ 'ਚ ਵੜ ਗਏ ਆ। ਇਹ ਹੁਣ ਜਿਹੜੇ 2 ਗਏ ਸੀ ਸਾਡੇ ਤੋਂ ਪਤੀ ਪਤਨੀ, ਇੱਕ ਕਾਂਸਟੇਬਲ ਆ ਪੁਲਿਸ ਦੇ ਵਿੱਚ। ਇਹ ਵੀ ਇੱਕ ਬਹੁਤ ਵੱਡਾ ਤੱਥ ਆ ਕਿ ਪੁਲਿਸ ਵਾਲਿਆਂ ਲਈ ਕਰਾਏ ਉੱਥੇ ਦੋਨੇ ਪਤੀ ਪਤਨੀ ਪੁਲਿਸ ਦੇ ਵਿੱਚ ਸਨ। ਇੱਕ ਦਾ ਨਾਂ ਪਤੀ ਦਾ ਨਾਂ ਦਿਨੇਸ਼ ਸੀ ਤੇ ਇਹਦੀ ਪਤਨੀ ਦਾ ਨਾਂ ਤਰਾਕਿਸ਼ਵੀਰੀ ਸੀ ਜਿਸ ਹੈ। ਉਹ ਦੋਨੇ ਪੁਲਿਸ ਦੇ ਵਿੱਚ ਸੀ, ਪੂਨੇ ਦੇ ਵਿੱਚ। ਦੋਨਾਂ ਨੇ ਪੁਲਿਸ ਵਾਲੀ ਖੇਡ ਲਈ। ਹੁਣ ਇਹ ਖੇਡ ਵਿਗੜੀ, ਇੱਥੋਂ ਵੀ ਵਿਗੜ ਗਈ ਕਿ ਜਦੋਂ ਇਹਨਾਂ ਦੀ ਪ੍ਰੈਸ ਕਾਨਫਰੰਸ ਵਾਲੀ ਵੀਡੀਓ ਕੱਢੀ ਗਈ, ਲੋਕਾਂ ਨੇ ਦੁਬਾਰਾ ਦੇਖਿਆ ਕਿ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸਨ ਕਿ ਅਸੀਂ ਜੀ ਉੱਥੇ ਚੋਟੀ ਫਤਿਹ ਕਰਕੇ ਆਏ ਆ, ਉਹਦੇ ਚ ਕੀ ਬੋਲੇ ਤੇ ਉੱਥੇ ਇਹ ਬੋਲੇ ਕਿ ਜਿਹੜੀ ਉੱਥੇ ਲਗਾ ਕੇ ਆਏ ਸਨ ਤਰੀਕ ਕਿ ਅਸੀਂ ਐਡੀ ਨੂੰ ਚੋਟੀ ਫਤਿਹ ਕੀਤੀ ਹੈ, ਉਹ ਤਰੀਕ ਭੁੱਲ ਕੇ ਤੇ ਪ੍ਰੈਸ ਕਾਨਫਰੰਸ ਚ ਹੋਰ ਹੀ ਆਖੀ ਜਾਂਦੇ ਸਨ। ਹੁਣ ਇਹਨਾਂ ਤੇ ਸ਼ਾਇਦ ਥੋੜਾ ਜਿਹਾ ਸਿਕੰਜਾ ਇਧਰੋਂ ਵੀ ਕੱਸਿਆ ਜਾਏਗਾ, ਕੱਸਿਆ ਜਾਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਤਾਂ ਨੱਕ ਵਢਾ ਕੇ ਵਕੇ ਰੱਖ ਦਿੱਤੀ। ਇਹ ਚੋਟੀ ਨਹੀਂ ਚੜੇ ਗਏ ਸੀ ਕਸਮਾਂ ਦਾ ਸਿਰ ਖਾਂਦੀ, ਪਰ ਆ ਜਿਹੜੀ ਇਹਨਾਂ ਨੇ ਨਿਮਾਣ ਵਿਖਾਈ ਹੈ ਦੇਸ਼ ਨੂੰ,
ਇਹ ਸਗੋਂ ਉਸ ਹਾਰ ਦੇ ਨਾਲ ਕਿਤੇ ਵੱਡੀ ਹਾਰ ਹੈ। ਮੇਰੇ ਖਿਆਲ ਦੇ ਨਾਲ ਇਹਨਾਂ ਤੇ ਕੋਈ ਚੰਗੀ ਤਸੱਲੀ ਬਖਸ਼ ਕਾਰਵਾਈ ਹੋਣੀ ਚਾਹੀਦੀ ਹੈ, ਕੋਈ ਹੋਰ ਨਾ ਕਰੇ। ਇਹ ਤਾਂ ਥੋੜਾ ਜਿਹਾ ਗਾਂਹ ਜਾ ਆਇਆ, ਕੱਲ ਨੂੰ ਕੋਈ ਇਹ ਨਾ ਹੋਵੇ ਕਿ ਇੱਥੇ ਘਰੇ ਬੈਠੇ ਹੀ ਐਡਿਟ ਕਰਕੇ ਫੋਟੋ ਬਰਫ ਦੀ ਤੇ ਆਖੇ ਮੈਂ ਤੇ ਉਧਰ ਘੁੰਮਾਇਆ ਜੀ, ਇੱਧਰੋਂ ਜਿਹੜੇ ਜਿੱਥੇ ਬਹੁਤ ਜ਼ਿਆਦਾ ਬਰਫ ਪੈਂਦੀ ਹੈ ਉਹਨਾਂ ਦੇਸ਼ਾਂ ਦੇ ਵਿੱਚ ਘੁੰਮਿਆ। ਸੋ ਇਹ ਚੀਜ਼ ਤੇ ਜਿਹੜੀ ਹੈ ਥੋੜੀ ਜਿਹੀ ਸਖਤੀ ਹੋਣੀ ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਵਾਡਰਾ ਜ਼ਮੀਨ ਸੌਦੇ ਤੇ ਜਸਟਿਸ ਢੀਂਗਰਾ ਨੇ ਰਿਪੋਰਟ ਪੇਸ਼ ਕੀਤੀ, ਸਿਆਸੀ ਹੱਲਾ ਮਚਣਾ ਤੈਅ। ਕਿ ਇਹਨਾਂ ਦੇ ਬਾਰੇ ਬਹੁਤ ਸਾਰੇ ਕਿੱਸੇ ਸਨ। ਜਦੋਂ ਵਾਡਰਾ ਪੂਰੇ ਤੌਰ ਦੇ ਵਿੱਚ ਹੋਇਆ ਕਰਦਾ ਸੀ, ਕਹਿੰਦੇ ਹੁੰਦੇ ਸੀ ਹਰਾ ਪੱਤਾ ਚਲਾਈ ਦਾ ਇਹ ਮੁਲਕ ਜਵਾਈ ਦਾ, ਇਸ ਤਰ੍ਹਾਂ ਕਰਕੇ ਬਹੁਤ ਸਾਰੇ ਮੁਹਾਵਰੇ ਬਣੇ ਹੋਏ ਸੀ ਇਹਨਾਂ ਦੇ ਨਾਲ। ਅੱਜ ਜਿਹੜਾ ਕੱਲ ਉਦਿਤ ਰਾਜ ਭਾਜਪਾ ਵਾਲਾ ਕਹਿਣ ਰਿਹਾ ਸੀ ਕਿ ਜਮੈਕਾ ਦਾ ਐਥਲੀਟ ਹੈ ਜਿਹੜਾ ਉਹ ਬੀਫ ਖਾ ਕੇ ਇੰਨੇ ਤਗਮੇ ਲੈ ਗਿਆ, ਉਹ ਜਮੈਕਾ ਦੇ ਨਾਂ ਤੋਂ ਵੀ ਇੱਥੋਂ ਦੇ ਲੋਕਾਂ ਨੇ ਰੱਖਿਆ ਸੀ ਕਿ ਜਿਹੜਾ ਗੜਗਾਉਂ ਹੈ ਜਾਂ ਜਿਹੜਾ NCR ਹੈ ਨੇੜੇ ਦਿੱਲੀ ਦਾ ਏਰੀਆ ਹੈ, ਉਹ ਜਿਵੇਂ ਮੁਲਕ ਜਮੈਕਾ ਹੈ ਇਹ ਜਮਾਈਕਾ ਹੈ, ਇਹ ਜਵਾਈ ਦਾ ਹੈ, ਇੱਥੇ ਜੋ ਮਰਜ਼ੀ ਕਰੀ ਜਾਵੇ ਵਾਡਰਾ ਸਾਹਿਬ। ਤੇ ਉਸੇ ਜਮਾਈਕਾ ਮੁਲਕ ਦੀਆਂ ਹੁਣ ਪਾਤਾਂ ਜਿਹੜੀਆਂ ਖੁੱਲਣ ਡਈਆਂ ਕਿਉਂਕਿ ਹਰਿਆਣੇ ਦੇ ਵਿੱਚ ਸਰਕਾਰ ਬਦਲ ਗਈ ਹੈ। ਅੱਜ ਜਸਟਿਸ HS ਢੀਂਗਰਾ ਨੇ ਆਪਣੀ ਰਿਪੋਰਟ ਹੈ ਜਿਹੜੀ 182 ਪੰਨਿਆਂ ਦੀ ਉਹ ਸਰਕਾਰ ਹੈ ਜਿਹੜੀ ਹਰਿਆਣਾ ਸਰਕਾਰ ਉਹਨੂੰ ਸੌਂਪ ਦਿੱਤੀ ਹੈ। ਨਾਲ ਢੀਂਗਰਾ ਸਾਹਿਬ ਨੇ ਇਹ ਆਖਿਆ ਕਿ ਇਸ ਰਿਪੋਰਟ ਦੇ ਵਿੱਚ ਬਹੁਤ ਕੁਝ ਹੈ, ਬੜਾ ਕੁਝ ਗਲਤ ਹੋਇਆ। ਉਹਨੇ ਹਿੰਟ ਦੇ ਦਿੱਤੇ ਆ, ਸੰਕੇਤ ਜਿਹੜੇ ਮੇਰੇ ਖਿਆਲ ਦੇ ਨਾਲ ਕਾਂਗਰਸ ਪਾਰਟੀ ਦੇ ਜਿਹੜੇ ਸਾਬਕਾ ਹਰਿਆਣੇ ਦੇ ਮੁੱਖ ਮੰਤਰੀ ਸੰਦਰ ਸਿੰਘ ਹੁੱਡਾ ਤੇ ਰਾਬਰਟ ਵਾਡਰਾ ਦੋਵਾਂ ਦੇ ਲਈ ਸ਼ੁਭ ਨਹੀਂ। ਸੰਕੇਤ ਹੈ ਜਿਹੜੇ ਇਹਨਾਂ ਦੋਵਾਂ ਲਈ ਅਸ਼ੁਭ ਹੈ। ਜਿਸ ਤਰੀਕੇ ਦਾ ਉਹਨਾਂ ਨੇ ਅੱਜ ਮੀਡੀਆ ਦੇ ਸਾਹਮਣੇ ਥੋੜਾ ਬਹੁਤ ਇਸ ਰਿਪੋਰਟ ਬਾਰੇ ਅਸਿੱਧਾ ਖੁਲਾਸਾ ਕੀਤਾ, ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਇਹਦੇ ਦੋ ਹਿੱਸੇ ਆ, ਇੱਕ ਚ ਜਿਹੜੀ ਖੋਜ ਹੈ ਤੇ ਦੂਜੇ ਚ ਸਬੂਤ ਆ। ਹੁਣ ਖੋਜ ਦੇ ਨਾਲ ਸਬੂਤ ਹੋਣਗੇ, ਇਹਦਾ ਮਤਲਬ ਹੈ ਕਿ ਉਸ ਕਾਰਵਾਈ ਹੈ ਜਿਹੜੀ ਤੱਤ-ਪੁੱਟ ਵੇਖਣ ਨੂੰ ਮਿਲੇਗੀ। ਇਹ ਮਾਮਲਾ ਅਸਲ ਦੇ ਵਿੱਚ ਹੈ ਜਿਹੜਾ ਉਹ ਹੈ ਜ਼ਮੀਨ ਦੇ ਨਾਲ ਜੁੜਿਆ, ਜਿਵੇਂ ਅਸੀਂ ਅੱਗੇ ਸੰਗਰੂਰ ਵਾਲਾ ਦੇਖ ਕੇ ਆਏ ਮਸਲਾ, ਇੱਥੇ ਸੇਮ ਉਹੀ ਕਹਾਣੀ ਦੁਹਰਾਈ ਗਈ ਸੀ ਜਿਹੜੀ ਆਪਾਂ ਹੁਸ਼ਿਆਰਪੁਰ ਦੇ ਵਿੱਚ ਵੇਖੀ ਕਿ ਕਿਵੇਂ ਉੱਥੋਂ ਕਿਸਾਨਾਂ ਦੀ ਜ਼ਮੀਨ ਜਿਹੜੀ ਲੱਲੇ ਪੱਬੇ ਮਾਰ ਕੇ ਲੈ ਲਈ ਗਈ, ਮੁੜ ਕੇ ਉਹਨੂੰ ਕਮਰਸ਼ੀਅਲ ਵਿਖਾ ਕੇ ਬਹੁਤ ਵੱਡਾ ਇੱਕ ਘਪਲਾ ਕਰ ਲਿਆ ਗਿਆ। ਇਹ ਸਟੋਰੀ ਬਿਲਕੁਲ ਉਸੇ ਤਰ੍ਹਾਂ ਹੋਈ ਸੀ। ਹੋਇਆ ਕਿ ਸ਼ਕੋਪੁਰ ਪਿੰਡ ਆ, ਬਿਲਕੁਲ ਗੜਗਾਉਂ ਦਾ ਕਹਿ ਲਈਏ ਕਿ ਹਿੱਸਾ ਹੀ ਹੈ, ਉੱਥੇ ਜ਼ਮੀਨ ਸੀ, ਬੜੀ ਬੇਸ਼ਕੀਮਤੀ ਜ਼ਮੀਨ ਸੀ ਕਿਸਾਨਾਂ ਦੀ, ਉਹ ਵਾਡਰਾ ਹੋਰਾਂ ਨੇ ਲੈ ਲਈ। ਵਾਡਰਾ ਦੀ ਜਿਹੜੀ ਕੰਪਨੀ ਸੀ ਸਕਾਈਲਾਰਟ, ਉਸ ਕੰਪਨੀ ਨੇ ਖਰੀਦੀ ਕਿਸਾਨਾਂ ਤੋਂ, ਤੇ ਖਰੀਦੀ DLF ਕੰਪਨੀ ਤੋਂ ਲੋਨ ਲੈ ਕੇ ਖਰੀਦੀ 7.5 ਕਰੋੜ ਚ, ਤੇ ਉਸ ਜਿਹੜੀ ਉਪਜਾਊ ਜ਼ਮੀਨ ਨੂੰ ਮੁੜ ਕੇ ਕਮਰਸ਼ੀਅਲ ਕਰਾਰ ਦੇ ਕੇ ਵੇਚ ਦਿੱਤਾ ਉਸੇ DLF ਨੂੰ 55 ਕਰੋੜ, ਯਾਨੀ ਸਿੱਧਾ 48 ਕਰੋੜ ਰੁਪਈਆ ਜਿਹੜਾ ਉਹ DLF ਜਿਹੜੀ ਕੰਪਨੀ ਸੀ। ਅਸਲ ਦੇ ਵਿੱਚ ਕਹਾਣੀ ਤੇ ਇਹ ਸੀ ਕਿ ਵਾਡਰਾ ਤੇ DLF ਦੀ ਸੈਟਿੰਗ ਸੀ, ਉਹਨੇ ਆਪਣੀ ਕੰਪਨੀ ਖੜੀ ਕਰਕੇ ਆਪਣੇ ਪ੍ਰਭਾਵ ਦੇ ਨਾਲ, ਕਿਉਂਕਿ ਜਵਾਈ ਸੀ ਉਸ ਸਮੇਂ ਸੋਨੀਆ ਗਾਂਧੀ ਦਾ ਜਿਹਦੇ ਕੋਲ ਰਿਮੋਟ ਸੀ ਮਨਮੋਹਨ ਸਰਕਾਰ ਦਾ, ਉਹਨੇ ਕੀ ਕੀਤਾ ਕਿ ਜ਼ਮੀਨ ਖਰੀਦੀ ਉਸੇ ਪੈਸੇ ਨਾਲ ਹੀ, DLF ਦੇ ਪੈਸੇ ਨਾਲ, ਤੇ ਵਿੱਚੋਂ ਆਪਣਾ ਜਿਹੜਾ ਜੁਗਾੜਬੰਦ ਸੀ ਉਹ ਲਾ ਕੇ ਮੁੜ ਕੇ ਉਹਨਾਂ ਨੂੰ ਉਸੇ ਤਰ੍ਹਾਂ ਜ਼ਮੀਨ ਦੇ ਦਿੱਤੀ ਕਮਰਸ਼ੀਅਲ ਪਾ ਤੇ। ਸੋ ਅੱਗੇ ਉਹਨਾਂ ਨੇ ਕਮਾਈ ਕਰ ਲਈ। ਫਿਰ ਹੌਲੀ ਹੌਲੀ ਇੱਕ ਉੱਥੇ ਅਫਸਰ ਆਇਆ ਅਸ਼ੋਕ ਖੇਮਕਾ, ਜਿਹਦਾ ਰਿਕਾਰਡ ਹੈ ਮੇਰੇ ਖਿਆਲ ਦੇ ਨਾਲ ਕਿ ਉਹ ਥੋੜੇ ਜਿਹੇ ਸਮੇਂ ਦੇ ਵਿੱਚ ਹੀ 16-17 ਤਬਾਦਲੇ ਚੱਲ ਚੁੱਕਾ ਸੀ। ਅਸ਼ੋਕ ਖੇਮਕਾ ਨੇ ਆ ਕੇ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਖੋਲਿਆ, ਪਰਤ ਦਰ ਪਰਤ ਖੁੱਲਦੀ ਗਈ, ਉਸ ਬੰਦੇ ਨੇ IS ਸੀਗਾ ਅਸ਼ੋਕਾ, ਉਹਨੇ ਸਾਰਾ ਮਸਲਾ ਖੋਲ ਦਿੱਤਾ। ਉਸ ਤੋਂ ਬਾਅਦ ਚਰਚਾ ਚ ਆਇਆ, ਬਹੁਤ ਰੌਲਾ ਪਿਆ, ਹੌਲੀ ਹੌਲੀ ਇਹ ਮਾਮਲਾ ਦੱਬਿਆ ਵੀ ਗਿਆ। ਪਰ ਜਦੋਂ ਭਾਜਪਾ ਸਰਕਾਰ ਆਈ, ਇਹਨਾਂ ਨੇ ਸਾਲ ਕੁ ਪਹਿਲਾਂ ਮੇਰੇ ਖਿਆਲ ਦੇ ਨਾਲ ਇਹ ਜਸਟਿਸ HS ਢੀਂਗਰਾ ਦੀ ਅਗਵਾਈ ਦੇ ਵਿੱਚ ਇਹ ਬਣਾਇਆ ਸੀ ਕਮਿਸ਼ਨ, ਉਹਨੇ ਹੁਣ ਰਿਪੋਰਟ ਦੇ ਦਿੱਤੀ ਹੈ। ਰਿਪੋਰਟ ਤੋਂ ਬਾਅਦ ਹਲਚਲ ਤੇ ਬੜੀ ਮੱਚੀ ਹੈ। ਕਾਂਗਰਸ ਕਹਿੰਦੀ ਕਿ ਇਹਨਾਂ ਨੇ ਜਿਹੜਾ ਇੱਕ ਤਰਫਾ ਜਾਂਚ ਕੀਤੀ ਹੈ, ਤੇ ਜਿਹੜੀ ਰਿਪੋਰਟ ਪੇਸ਼ ਹੋਣ ਤੋਂ ਪਹਿਲਾਂ ਹੀ ਇਹਨਾਂ ਨੇ ਮੀਡੀਆ ਨੂੰ ਲੀਕ ਵੀ ਕਰ ਦਿੱਤੀ ਹੈ। ਉਹਨਾਂ ਨੇ ਹੁਣ ਆਪਣੀ ਬੋਲੀ ਬੋਲਣੀ ਹੈ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਜਮਾਈ ਰਾਜਾ ਦੀ ਬੰਦ ਹੋ ਜੇ। ਸਿਕੰਜਾ ਜਿਹੜਾ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਕੱਸ ਦੇਣਾ, ਕਿਉਂਕਿ
ਭੁਪਿੰਦਰ ਸਿੰਘ ਹੁੱਡਾ ਜਿਹੜਾ ਉਹ ਇਹਨਾਂ ਲਈ ਚੁਣੌਤੀ ਹੈ। ਸੰਸਦ ਅਸੈਂਬਲੀ ਦੇ ਵਿੱਚ ਵੀ ਹੈ, ਉਧਰੋਂ ਕਾਂਗਰਸ ਵੀ ਉੱਥੇ ਸੰਸਦ ਦੇ ਵਿੱਚ ਚੁਣੌਤੀ ਹੈ ਭਾਜਪਾ ਦੇ ਲਈ। ਤੇ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵੱਡੀ ਢਿਬਰੀ ਉਹਨਾਂ ਦੇ ਹੱਥ 'ਚ ਆਈ ਹੈ ਜਿਹੜੀ ਉਹ ਕੱਸਣ ਤੋਂ ਬਾਜ ਨਹੀਂ ਹੈ। ਜੀ ਜੀ, ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਸਵੇਰੇ 9:30 ਵਜੇ ਅਤੇ ਰੋਜ਼ਾਨਾ ਸ਼ਾਮ ਨੂੰ 8:30 ਵਜੇ ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ। ਸਾਡੇ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਬੁਲਟਨ ਨੂੰ ਸਪਾਂਸਰ ਕਰਦੇ ਨੇ ਰੇਟ ਬੀਟ ਮਾਰਗੇਜ ਵਾਲੇ। ਕਿਸੇ ਵੀ ਤਰੀਕੇ ਦੀ ਮਾਰਗੇਜ ਜਾਂ ਕਮਰਸ਼ੀਅਲ ਲੋਨ ਦੇ ਲਈ ਤੁਸੀਂ ਅੱਜ ਹੀ ਰੇਟ ਬੀਟ ਮਾਰਗੇਜ ਵਾਲਿਆਂ ਨੂੰ ਕਾਲ ਕਰੋ। ਇਹਨਾਂ ਦਾ ਨੰਬਰ 877 877 7575 877 877 7575। ਆਪਾਂ ਅੱਗੇ ਗੱਲ ਕਰੀਏ ਮਿੰਟੂ ਜੀ ਵੀ ਆਲ ਇੰਡੀਆ ਰੇਡੀਓ ਜਿਹਨੇ ਕੁਝ ਦਿਨ ਪਹਿਲਾਂ ਪੰਜਾਬੀ ਨਾ ਬੋਲਣ ਵਾਲੇ ਬੰਦੇ ਮਿਲਣ ਕਰਕੇ ਪੰਜਾਬੀ ਖਬਰਾਂ ਬੰਦ ਕਰਨ ਦਾ ਫੈਸਲਾ ਲਿਆ ਸੀ, ਹੁਣ ਬਲੋਚ ਵਿੱਚ ਖਬਰਾਂ ਦਾ ਪ੍ਰੋਗਰਾਮ ਪੇਸ਼ ਕਰਨਗੇ। ਉਹ ਬੰਦੇ ਕਿੱਥੋਂ ਲੱਭੇ? ਬੜਾ ਅਹਿਮ ਸਵਾਲ ਕੀਤਾ ਤੁਸੀਂ ਰਾਜ, ਪਰ ਸਾਡੇ ਮੁਲਕ 'ਚ ਇਦਾਂ ਹੀ ਚੱਲਦਾ ਹੈ। ਇੱਕ ਨੂੰ ਖੁਸ਼ ਕਰਨਾ ਹੋਵੇ ਦੂਜੇ ਦੀਆਂ ਖੁਸ਼ੀਆਂ ਦਾ ਗਲ ਘੁੱਟ ਦਿੱਤਾ ਜਾਂਦਾ ਹੈ, ਕਿਉਂਕਿ ਉਹ ਖੁਸ਼ੀ ਰੱਖਣੀ ਪੈਂਦੀ ਹੈ, ਉਹ ਖੁਸ਼ੀ ਦੇਣੀ ਪੈਂਦੀ ਹੈ ਜਿੱਥੋਂ ਵੋਟਾਂ ਦਾ ਝਾੜ ਚੱਲ ਜੇ, ਜਿੱਥੇ ਕੋਈ ਹੋਰ ਹਿੱਤੇ ਜਿਹੜੇ ਪੂਰੇ ਹੋ ਜਾਣ। ਬਲੋਚਿਸਤਾਨ ਦੇ ਪ੍ਰਤੀ ਜਿਹੜਾ ਸਾਡਾ ਪਿਆਰ ਜਾਗਿਆ ਉਹ 15 ਅਗਸਤ ਤੋਂ ਬਾਅਦ ਸ਼ਾਇਦ ਜ਼ਿਆਦਾ ਹੀ ਜਾਗ ਪਿਆ, ਕਿਉਂਕਿ ਉਸ ਭਾਸ਼ਣ ਦੇ ਵਿੱਚ ਬਲੋਚਿਸਤਾਨ ਦੇ ਹੱਕ 'ਚ ਇਹਨਾਂ ਨੇ ਥੋੜੀ ਜਿਹੀ ਹਮਦਰਦੀ ਦਿਖਾਈ ਮੋਦੀ ਸਾਹਿਬ ਨੇ, ਤੇ ਉਹਨਾਂ ਨੇ ਮੋਦੀ ਸਾਹਿਬ ਦਾ ਬੜਾ ਖੁੱਲ੍ਹਦਿਲੀ ਦੇ ਨਾਲ ਇਸਤਕਬਾਲ ਕੀਤਾ। ਵੈਸੇ ਬਲੋਚਿਸਤਾਨੀਆਂ ਦਾ ਜਿਹੜਾ ਉੱਥੇ ਹਾਲ ਹੈ ਬਲੋਚ ਲੋਕਾਂ ਦਾ ਉਹ ਵੀ ਬਹੁਤ ਮਾੜਾ ਹੈ, ਗੁਲਾਮੀ ਦੀ ਜੂਨ ਉਹ ਹੰਢਾਉਂਦੇ ਪਏ ਆ। ਪਰ ਜਿਸ ਤਰੀਕੇ ਦੇ ਨਾਲ ਕੂਟਨੀਤੀ ਬਦਲੀ ਪਲਾਂ ਦੇ ਵਿੱਚ ਬਦਲੀ, ਉਸ ਤੋਂ ਬਾਅਦ ਉਸ ਕੂਟਨੀਤੀ ਦਾ ਰੰਗ ਹੈ ਜਿਹੜਾ ਬਲੋਚਿਸਤਾਨ ਦੇ ਵਿੱਚ ਵੀ ਵੇਖਣ ਨੂੰ ਮਿਲਿਆ। ਉਹਨਾਂ ਨੇ ਵੀ ਕਿਹਾ ਕਿ ਮੋਦੀ ਆਈ ਲਵ ਯੂ। ਇੱਕ ਬੀਬੀ ਤੇ ਕਾਰਵਾਈ ਵੀ ਉੱਥੇ ਹੋ ਗਈ ਸੀ, ਉਹਨੇ ਕਿਹਾ ਮੋਦੀ ਵੀਰ ਜੀ, ਉਹਨੇ ਵੀ ਕਿਹਾ ਸੀ ਮੋਦੀ ਵੀਰ ਜੀ ਧੰਨਵਾਦ ਸਾਡੇ ਹੱਕਾਂ ਲਈ ਨਾਰਾ ਲਾਉਣ ਲਈ, ਤੇ ਉਸ ਬੀਬੀ ਨੂੰ ਵੀ ਉਹਨਾਂ ਨੇ ਚੁੱਕ ਕੇ ਅੰਦਰ ਮਾਰਿਆ। ਉਸ ਤੋਂ ਇਲਾਵਾ ਜਰਮਨ ਦੇ ਵਿੱਚ ਜਿਹੜੇ ਬਲੋਚ ਲੋਕ ਰਹਿੰਦੇ ਆ ਉਹਨਾਂ ਨੇ ਮੋਦੀ ਦਾ ਬੜਾ ਸ਼ੁਕਰ ਕੀਤਾ, ਮੋਦੀ ਦੇ ਬੜੇ ਉਹਨਾਂ ਨੇ ਸੋਲੇ ਗਏ। ਮੋਦੀ ਸਾਹਿਬ ਨੂੰ ਤੇ ਚੀਜ਼ਾਂ ਚਾਹੀਦੀਆਂ ਕਿ ਕਿਸੇ ਪਾਸੇ ਪ੍ਰਸ਼ੰਸਾ ਮਿਲੇ, ਉਹ ਤੇ ਉਧਰ ਨੂੰ ਹੋ ਤੁਰਦਾ ਉਲਰ ਤੁਰਦਾ। ਹੁਣ ਇਹਨਾਂ ਨੇ ਇਹ ਕੀਤਾ ਹੈ ਕਿ ਜਿਹੜਾ ਸਾਡਾ ਆਲ ਇੰਡੀਆ ਰੇਡੀਓ ਹੈ ਜਿਹੜਾ ਸਿੱਧਾ ਤੌਰ ਤੇ ਸਾਡਾ ਕੇਂਦਰ ਦਾ ਸੂਚਨਾ ਪ੍ਰਸਾਰਣ ਮੰਤਰਾਲਾ ਉਹਦੇ ਅਧੀਨ ਆ, ਉਹਦੇ ਤੋਂ ਇਹਨਾਂ ਨੇ ਫੈਸਲਾ ਕੀਤਾ ਹੈ ਕਿ ਬਲੋਚ ਭਾਸ਼ਾ ਦੇ ਵਿੱਚ ਖਬਰਾਂ ਜਿਹੜੀਆਂ ਪ੍ਰਸਾਰਿਤ ਕੀਤੀਆਂ ਜਾਣਗੀਆਂ ਤੇ ਉਹਦਾ ਪ੍ਰਸਾਰਣ ਜਿਹੜਾ ਉਹ ਬਲੋਚ ਲੋਕਾਂ ਲਈ ਖਾਸ ਤੌਰ ਤੇ ਵਧਾਇਆ ਜਾਵੇਗਾ। ਉਹਨਾਂ ਦੀ ਭਾਸ਼ਾ ਦੇ ਵਿੱਚ ਪ੍ਰੋਗਰਾਮ ਹੈ ਜਿਹੜੇ ਖਬਰਾਂ ਤੋਂ ਇਲਾਵਾ ਹੋਰ ਵੀ ਚਾਲੂ ਕੀਤੇ ਜਾਣਗੇ। ਅੱਜ ਸ਼ਾਮ ਤੱਕ ਖਬਰ ਇਹ ਵੀ ਆ ਗਈ ਕਿ ਮੋਦੀ ਸਾਹਿਬ ਨੇ ਇਹਨੂੰ ਪ੍ਰਵਾਨਗੀ ਦੇ ਦਿੱਤੀ ਹੈ ਕਿ ਕੰਮ ਕਰੋ। ਪਰ ਮੇਰੇ ਖਿਆਲ ਦੇ ਨਾਲ ਚਰਚਾ ਇਸ ਗੱਲ ਤੇ ਹੋ ਰਹੀ ਹੈ ਕਿ ਬਲੋਚਿਸਤਾਨ ਦੇ ਲਈ ਪ੍ਰੋਗਰਾਮ ਤਿਆਰ ਹੋ ਰਿਹਾ ਸਾਡੇ ਇੱਥੋਂ ਦੇ ਖੇਤਰੀ ਭਾਸ਼ਾਵਾਂ ਦਾ ਗਲ ਘੁੱਟ ਕੇ। ਪਰ ਇਹ ਵੀ ਸੋਚਿਆ ਜਾ ਰਿਹਾ ਕਿ ਜਿਹੜੇ ਲੋਕ ਮੋਦੀ ਦਾ ਨਾਂ ਲੈਣ ਤੇ ਬੀਬੀਆਂ ਨੂੰ ਜੇਲ੍ਹ 'ਚ ਸੁੱਟੀ ਜਾਂਦੇ ਆ ਉਹ ਇਹਨਾਂ ਦਾ ਰੇਡੀਓ ਉੱਥੇ ਬਲੋਚਿਸਤਾਨ 'ਚ ਚੱਲਣ ਦੇਣਗੇ? ਉਹ ਫ੍ਰੀਕੁਐਂਸੀ ਹੈ ਜਿਹੜੀ ਉਹਨੂੰ ਉੱਥੇ ਰਹਿਣ ਦੇਣ? ਉਹਨਾਂ ਨੇ ਤੇ ਕਈ ਵਾਰੀ ਸਾਡੀਆਂ ਇੱਥੋਂ ਦੀਆਂ ਫਿਲਮਾਂ ਬੈਨ ਕੀਤੀਆਂ ਹੋਈਆਂ, ਕਈ ਐਕਟਰਾਂ ਦੀਆਂ ਪੱਕੀਆਂ ਹੀ ਬੈਨ ਕੀਤੀਆਂ ਕਿ ਇਹਨਾਂ ਦੀ ਫਿਲਮ ਤੇ ਵੇਖਣੀ ਨਹੀਂ। ਉਹਨਾਂ ਨੇ ਬਹੁਤ ਸਾਰੇ ਚੈਨਲ ਵੀ ਹੈ ਜਿਹੜੇ ਅਲੱਗ-ਅਲੱਗ ਦੇਸ਼ਾਂ ਦੇ ਉਹ ਬੈਨ ਕੀਤੇ ਹੋਏ ਆ। ਉਹਨਾਂ ਨੇ ਤੇ YouTube ਵੀ ਪਿੱਛੇ ਜੇ ਬੈਨ ਹੁਣ ਤੇ ਮੈਨੂੰ ਪਤਾ ਨਹੀਂ ਖੁੱਲ ਗਈ, ਤੇ ਉਹ ਚੱਲਣ ਦੇਣਗੇ? ਇਹ ਸਭ ਤੋਂ ਵੱਡਾ ਸਵਾਲ ਹੈ। ਦੂਜਾ ਸਵਾਲ ਜਿਹੜਾ ਤੁਸੀਂ ਉਠਾਇਆ ਉਹ ਸਵਾਲ ਤੇ ਲੱਖ ਟਕੇ ਦਾ ਹੈ ਕਿ ਤੁਸੀਂ ਇਹ ਤਰਕ ਦਿੰਦੇ ਹੋ, ਇਹ ਹਵਾਲਾ ਦਿੰਦੇ ਹੋ ਕਿ ਸਾਡੇ ਕੋਲ ਜੀ ਪੰਜਾਬੀ ਨਿਊਜ਼ ਰੀਡਰ ਨਹੀਂ ਹੈ, ਇਸ ਕਰਕੇ ਅਸੀਂ ਪੰਜਾਬੀ ਖਬਰਾਂ ਦਾ ਬੁਲੇਟਿਨ ਬੰਦ ਕੀਤਾ ਹੈ। ਤੇ ਹੁਣ ਇਹਨਾਂ ਨੂੰ ਪੁੱਛੀਏ ਕਿ ਤੁਹਾਨੂੰ ਬਲੋਚ ਭਾਸ਼ਾ ਦੇ ਵਿੱਚ ਪੜ੍ਹਨ ਵਾਲਾ ਰੀਡਰ ਕਿਹੜਾ ਜਿਹੜਾ ਹੈ ਉਹ ਮੀਂਹ ਦੇ ਵਿੱਚ ਰੁੜ ਕੇ ਆ ਲੱਭ ਗਿਆ? ਤੇ ਜਾਂ ਫਿਰ ਜਦੋਂ ਮੋਦੀ ਸਾਹਿਬ ਗਏ ਪਾਕਿਸਤਾਨ ਕਿਤੇ ਆਲੇ ਦੁਆਲੇ ਫੜ ਲਿਆਂਦਾ ਹੋਣਾ ਨਾਲ। ਤੇ ਅਗਲੀ ਜੇ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਪਹੁੰਚਿਆ ਪੰਜਾਬ ਦੇ ਟਰਾਂਸਪੋਰਟ ਮਾਫੀਏ ਦਾ ਧੱਕਾ। ਸਾਡੇ ਇੱਥੇ ਵੱਖ-ਵੱਖ ਤਰ੍ਹਾਂ ਦਾ ਮਾਫੀਆ ਹੈ। ਜਿਹੜੀ ਚੀਜ਼ ਦਾ ਨਾਂ ਲੈਂਦੇ ਆ ਤੇ ਉਹਦੇ ਪਹਿਲਾ ਮਾਫੀਆ ਜਿਹੜਾ ਉਹ ਤੇ ਉਸ ਚੀਜ਼ ਤੇ ਬੈਠਾ ਹੁਣ ਟਰਾਂਸਪੋਰਟ ਮਾਫੀਆ ਜੀ, ਇਹ ਰੇਤਾ ਬਜਰੀ ਮਾਫੀਆ ਜੀ, ਇਹ ਫਲਾਣਾ ਮਾਫੀਆ, ਇਹ ਟਮਕਾਣਾ ਮਾਫੀਆ, ਟਰਾਂਸਪੋਰਟ ਮਾਫੀਆ, ਬਹੁਤ ਸਾਰੇ ਮਾਫੀਆ, ਇਹ ਨਸ਼ਾ ਮਾਫੀਆ, ਲੈਂਡ ਮਾਫੀਆ ਜਿਹੜਾ ਤੁਹਾਡੇ ਵਰਗੇ ਪ੍ਰਵਾਸੀਆਂ ਦੀਆਂ ਜ਼ਮੀਨਾਂ ਦੀ ਸੇਵਾ ਕਰਦਾ ਉਹਨੂੰ ਲੈਂਡ ਮਾਫੀਆ ਵੀ ਕਹਿੰਦੇ। ਮਾਫੀਆ ਤੇ ਕੁੱਲ ਮਿਲਾ ਕੇ ਜੇ ਕਹਿ ਲਈਏ ਮਾਫੀਆ ਦੇ ਵਿੱਚ ਸਾਡਾ ਜਿਹੜਾ ਲੋਕਾਂ ਦਾ ਕਾਫੀਆ ਉਹ ਬਿਲਕੁਲ ਤੰਗ ਹੋਇਆ। ਜਿਹੜਾ ਲੋਕਾਂ ਦਾ ਕਾਫੀਆ ਇਹਨਾਂ ਨੇ ਪੂਰਾ ਤੰਗ ਕੀਤਾ ਹੋਇਆ। ਇਹ ਇੱਕ ਉਦਾਹਰਨ ਆ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸਣ ਲੱਗਾ। ਸਪਸ਼ਟ ਤੌਰ ਤੇ ਸਾਨੂੰ ਦਿਸ ਰਹੀ ਚੀਜ਼ ਆ, ਤਾਂ ਮੇਰੇ ਖਿਆਲ ਦੇ ਨਾਲ
ਇਹ ਜਿਹੜੀ ਸਾਡੀ ਇੰਡਸਟਰੀ ਉਜੜੀ ਹੈ ਉਹਦਾ ਇੱਕ ਹੋਰ ਕਾਰਨ ਵੀ ਹੋ ਸਕਦਾ। ਅਸੀਂ ਕਹਿ ਦਿੰਦੇ ਕਿ ਸਾਡੀ ਇੰਡਸਟਰੀ ਹੈ ਜਿਹੜੀ ਬੜੀ ਅਮੀਰ ਸੀ, ਸਾਡੀ ਇੰਡਸਟਰੀ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ, ਮੰਡੀ ਗੋਬਿੰਦਗੜ੍ਹ ਦੇ ਵਿੱਚ, ਬਟਾਲੇ ਦੇ ਵਿੱਚ ਬਹੁਤ ਸਾਰੀਆਂ ਸਨਅਤਾਂ ਜਿਹੜੀਆਂ ਲੁਧਿਆਣੇ ਦੇ ਵਿੱਚ ਉਜੜ ਗਈਆਂ। ਤਾਂ ਉਹ ਕਾਰਨ ਜ਼ਰੂਰ ਹੋ ਸਕਦਾ ਜੇ ਅਸੀਂ ਲੱਭੀਏ। ਅਸਲ ਦੇ ਵਿੱਚ ਬਠਿੰਡੇ ਇੱਕ ਰਿਫਾਈਨਰੀ ਹੈ ਬਹੁਤ ਤਗੜੀ, ਉਹਨੂੰ ਅਸੀਂ ਆਖ ਤੇ ਬਠਿੰਡੇ ਦੀ ਰਿਫਾਈਨਰੀ ਦਿੰਦੇ ਆ, ਪਰ ਉਹ ਰਿਫਾਈਨਰੀ ਹੈ ਜਿਹੜੀ 15-20 ਕਿਲੋਮੀਟਰ ਸਾਈਡ ਤੇ ਆ। ਉਸ ਸਾਈਡ ਤੇ ਬਣੀ ਰਿਫਾਈਨਰੀ ਦੇ ਵਿੱਚ ਟਰਾਂਸਪੋਰਟੇਸ਼ਨ ਦਾ ਬੜਾ ਵੱਡਾ ਧੰਦਾ ਹੈ, ਕਿਉਂਕਿ ਸੈਂਕੜੇ ਟਰੱਕ ਜਿਹੜੇ ਰੋਜ਼ਾਨਾ ਉਹ ਆਉਂਦੇ ਆ ਮਾਲ ਲੈ ਕੇ, ਸੈਂਕੜੇ ਜਾਂਦੇ ਆ, ਤੇ ਉੱਥੇ ਫਿਰ ਆਲੇ ਦੁਆਲੇ ਜਿਹੜੇ ਟਰਾਂਸਪੋਰਟਰ ਆ ਉਹ ਪੱਕੇ ਤੌਰ ਤੇ ਉੱਥੇ ਦਫ਼ਤਰ ਬਣਾ ਕੇ ਬੈਠੇ। ਟਰਾਂਸਪੋਰਟਰਾਂ ਦਾ ਮਤਲਬ ਇਹ ਨਹੀਂ ਜਿਨ੍ਹਾਂ ਦੇ ਕੋਲ ਬੱਸਾਂ ਟਰੱਕ ਵੀ ਹੋਣਗੇ ਟਰਾਂਸਪੋਰਟਰਾਂ ਕੋਲ। ਟਰਾਂਸਪੋਰਟਰ ਉਹਨਾਂ ਨੂੰ ਵੀ ਕਹਿ ਦਿੰਦੇ ਆ ਜਿਹੜੇ ਸੌਦਾ ਕਰਵਾਉਂਦੇ ਆ, ਮਤਲਬ ਕਿ ਤੁਸੀਂ ਵਪਾਰੀ ਹੋ ਤੇ ਮੈਂ ਟਰੱਕ ਵਾਲਾ, ਇੱਕ ਸੰਨ ਦੇ ਵਿੱਚ ਬੰਦਾ ਬੈਠਾ ਹੈ ਜਿਹੜਾ ਸਾਡੇ ਦੋਵਾਂ ਦਾ ਤਾਲਮੇਲ ਕਰਾ ਦਿੰਦਾ ਤੇ ਵਿੱਚੋਂ ਦੋਵਾਂ ਕੋਲੋਂ ਸਾਡੇ ਕੋਲ ਕੋਈ 500 ਰੁਪਇਆ ਲੈ ਜਾ, ਉਹ ਬੁਕਿੰਗ ਹੋ ਜਾਂਦੀ ਹੈ, ਉਹਨੂੰ ਟਰੱਕ ਮਿਲ ਜਾਂਦਾ ਵਪਾਰੀ। ਉਹ ਟਰਾਂਸਪੋਰਟਰ ਉੱਥੇ ਹੈ ਜਿਹੜੇ ਉਹ ਬੈਠੇ ਆ। ਕੰਮ ਉਹਨਾਂ ਦਾ ਪਹਿਲਾਂ ਤੇ ਖੂਬ ਚੱਲਿਆ, ਪਰ ਜਿੱਥੇ ਖੂਬ ਕੰਮ ਚੱਲਦਾ ਹੈ ਉੱਥੇ ਫਿਰ ਡੰਡੇ ਵਾਲੇ ਵੀ ਆ ਜਾਂਦੇ ਆ। ਇਸ ਤਰ੍ਹਾਂ ਹੀ ਇੱਥੇ ਹੋਇਆ ਜਦੋਂ ਇੱਕ ਲਾਗੇ ਸ਼ਹਿਰ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਵੇਖਿਆ ਕਿ ਇਹ ਕੰਮ ਬਹੁਤ ਹਰਿਆ ਭਰਿਆ ਤੇ ਇਹ ਕੰਮ ਹਰਿਆ ਭਰਿਆ ਕਿਉਂ ਆ, ਸਾਡੇ ਤੇ ਹਿੱਸਾਪਤੀ ਕਿਉਂ ਨਹੀਂ ਰੱਖੇ ਗਏ। ਉਹਨੇ ਆ ਕੇ ਆਪਣਾ ਕੰਮ ਚਲਾ ਦਿੱਤਾ। ਪਹਿਲੇ ਤੇ ਉਹਨੇ ਕੱਲੇ ਨੂੰ ਦਬਕਾਉਣਾ ਸ਼ੁਰੂ ਕੀਤਾ, ਇੱਕ ਨੂੰ ਦਬਕਾ ਲਿਆ, ਦੋ ਨੂੰ ਦਬਕਾ ਲਿਆ, ਤਿੰਨ ਨੂੰ ਦਬਕਾ ਲਿਆ, ਮੁੜ ਕੇ ਫਿਰ ਉਸੇ ਤੇ ਚੱਲ ਪਿਆ। ਬੰਦੇ ਨੇ 20-25 ਨਾਲ ਰੱਖ ਲਏ। ਉਹਨੇ ਆਪਣੀ ਪੱਕੀ ਇੱਕ ਬਿਲਟੀ ਬੁੱਕ ਛਪਾ ਲਈ, ਜਿਵੇਂ ਬਿਲਟੀਆਂ ਹੁੰਦੀਆਂ ਟਰੱਕ ਦੀਆਂ, ਉਹਨਾਂ ਨੇ ਪੱਕੀ ਬਿਲਟੀ ਆਪਣੀ ਛਪਾ ਲਈ ਤੇ ਸਾਰੀਆਂ ਜਿਹੜੀਆਂ ਟਰਾਂਸਪੋਰਟਰਾਂ ਦੀਆਂ ਉਹ ਸੀਗੀਆਂ ਦੁਕਾਨਾਂ ਉੱਥੇ ਇੱਕ ਭੇਜ ਦਿੱਤੀ ਕਿ ਲਓ ਵੀ ਸੱਜਣੋ ਜਿਹੜੀ ਆਪਦੀ ਬਿਲਟੀ ਕੱਟੋ ਤੇ ਨਾਲ ਇਹਦਾ ਵੀ ਇੱਕ ਫਾਰਮ ਭਰ ਦਿਓ। ਉਹਨਾਂ ਆਖਿਆ ਜੀ ਭਰ ਦਿਆਂਗੇ, ਸਾਡਾ ਕੀ ਜਾਂਦਾ ਹੈ, ਕੋਈ ਗੱਲ ਨਹੀਂ, ਪੈਨ ਨਹੀਂ ਘਿਸਾਉਣਾ। ਉਹਨੇ ਕਿਹਾ ਪੈਨ ਨਹੀਂ ਘਿਸਾਉਣਾ, ਨਾਲ 500 ਦਾ ਨੋਟ ਵੀ ਲਾਉਣਾ। ਜਿਹੜੀ ਵੀ ਤੁਸੀਂ ਬਿਲਟੀ ਕੱਟੋਗੇ ਉਹਦੇ ਨਾਲ ਇੱਕ 500 ਦਾ ਪੱਤਾ ਵੀ ਕੁਝ ਨੇ ਦੇਣਾ ਸ਼ੁਰੂ ਕਰ ਦਿੱਤਾ। ਮੂੰਹ ਪੈ ਗਿਆ ਉੱਥੇ 25-30 ਇਹਨਾਂ ਨੇ ਲਗਾਉਣ ਸੀ ਜਿਹੜੇ ਖੁੱਲੇ ਤੌਰ ਤੇ ਛੱਡ ਦਿੱਤੇ। ਉਹ ਬੰਦਾ ਕਿਉਂਕਿ ਉਸ ਹਲਕੇ ਦੇ MLA ਦਾ ਬੜਾ ਨੇੜੂ ਹੈ, ਉਹ ਖੁੱਲ ਕੇ ਖੇਡਣ ਲੱਗ ਪਿਆ। ਫਿਰ ਟਰਾਂਸਪੋਰਟਰਾਂ ਨੇ ਆਖਿਆ ਕਿ ਇਹ ਤੇ ਬਹੁਤ ਵੱਡਾ ਧੱਕਾ ਕਿ ਜਿਹੜੀ ਗੱਡੀ ਬਿਲਟੀ ਨਹੀਂ ਕਟਾਉਂਦੀ, ਉਹ ਜਿਹੜੀ ਨਜਾਇਜ਼ ਗੁੰਡਾ ਟੈਕਸ ਨਹੀਂ ਦਿੰਦੀ, ਉਹਨੂੰ ਇਹ ਲੰਘਣ ਨਹੀਂ ਦਿੰਦੇ। ਤੇ ਜਿਹੜਾ ਟਰਾਂਸਪੋਰਟਰ ਵੇਰਦਾ ਕਿ ਇਹ ਧੱਕਾ ਸਰਾਸਰ, ਉਹਦੀ ਟਰਾਂਸਪੋਰਟ ਨੂੰ ਇਹ ਧੱਕੇ ਨਾਲ ਜਿੰਦਰਾ ਲਾ ਦਿੰਦੇ। ਉਹ ਅੱਕ ਕੇ DC ਦੇ ਕੋਲ ਗਏ। DC ਨੇ ਉਸ ਬੰਦੇ ਨੂੰ ਵੀ ਸੱਦ ਲਿਆ ਜਿਹੜਾ ਟਰੱਕ ਯੂਨੀਅਨ ਦਾ ਪ੍ਰਧਾਨ ਆ। ਉਹਨੇ ਆਖਿਆ ਫਲਾਣਾ ਸਾਹਿਬ ਦੱਸ ਤੈਨੂੰ ਕੀ ਹੋ ਰਿਹਾ। ਉਹ ਅੱਗੋਂ ਬੰਦਾ ਕੀ ਕਹਿੰਦਾ ਹੈ ਸੁਣਨ ਵਾਲੀ ਗੱਲ ਨੇ ਆਖਿਆ DC ਸਾਹਿਬ ਪਰਚਾ ਕੱਟਣਾ ਕੱਟ ਦਿਓ, ਇਹ ਕੰਮ ਤੇ ਇਸ ਤਰ੍ਹਾਂ ਹੀ ਚੱਲੇਗਾ। DC ਦੇ ਸਾਹਮਣੇ ਭਰੀ ਮੀਟਿੰਗ ਦੇ ਵਿੱਚ ਉਹ ਬੰਦਾ ਕਹਿੰਦਾ ਕਿ ਜੋ ਕਰਨਾ ਕਰ ਲਿਓ, ਅਸੀਂ ਤੇ ਵੰਜ ਏਦਾਂ ਹੀ ਕੱਟਾਂਗੇ। ਤੇ ਉਹ ਫਿਰ ਟਰਾਂਸਪੋਰਟਰ ਸੀ ਜਿਹੜੇ ਉਹਨਾਂ ਨੂੰ ਪਤਾ ਲੱਗ ਗਿਆ ਕਿ DC ਹੋਇਆ, SDM ਹੋਇਆ। ਇਹ ਠੀਕ ਆ ਕਿ ਕੁਝ ਕੁ ਪਰਚੇ ਉਹਨਾਂ ਨੇ ਕੱਲ ਪਰਸੋਂ ਦੇ ਕੱਟ ਦਿੱਤੇ। ਇੱਕ ਅਖਬਾਰ ਨੇ ਇਸ ਕਹਾਣੀ ਨੂੰ ਨਿਰੰਤਰ ਫੋਲੋ ਕੀਤਾ, ਪੜ੍ਹਿਆ, ਉਹਨਾਂ ਨੇ ਲਿਖਿਆ, ਛਾਪਿਆ, ਲੋਕਾਂ ਨੇ ਪੜ੍ਹਿਆ, ਰੌਲਾ ਪਿਆ। ਕੁਝ ਕੁ ਕੇਸ ਰਿਫਾਈਨਰੀ ਦੇ ਕਹਿਣ ਤੇ ਦਰਜ ਹੋਇਆ, ਪਰ ਟਰਾਂਸਪੋਰਟਰਾਂ ਨੂੰ ਪਤਾ ਲੱਗ ਗਿਆ ਕਿ ਇਹ ਨੱਕ ਨਾਲੋਂ ਪੂੰਝ ਕੇ ਗੱਲ ਨਾਲ ਲਾਉਣ ਵਾਲੀ ਗੱਲ ਆ। ਉਹਨਾਂ ਨੇ ਫਿਰ ਖੀਰੀ ਪ੍ਰਾਈਮ ਮਿਨਿਸਟਰ ਦੇ ਤੱਕ ਪਹੁੰਚ ਕੀਤੀ ਹੈ, ਮੋਦੀ ਸਾਹਿਬ ਦੇ ਦਫ਼ਤਰ ਤੱਕ ਸਾਰੀ ਗੱਲ ਦੱਸੀ। ਸਾਡੇ ਨਾਲ ਬਿਲਕੁਲ ਨਜਾਇਜ਼ ਧੱਕਾ ਹੋ ਰਿਹਾ, ਸਾਡੇ ਤੋਂ ਧੱਕੇ ਨਾਲ ਇਹ ਬੰਦੇ ਵਸੂਲੀ ਕਰਦੇ ਪਏ, ਰੰਗਦਾਰੀ ਲੈਣ ਡਏ ਆ। ਹੁਣ ਦੱਸਦੇ ਕਿ PMO ਨੇ, ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਤਾਰ ਖੜਕਾਈ ਇੱਥੋਂ ਦੇ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈ ਸਰਵੇਸ਼ ਕੌਸ਼ਲ, ਭਾਈ ਇਹ ਬੰਦ ਕਰੋ ਧੱਕਾ, ਕਿਉਂਕਿ ਰਿਫਾਈਨਰੀ ਉਹ ਸਿੱਧੇ ਤੌਰ ਤੇ ਜਿਹੜੀ ਹੈ ਕੇਂਦਰ ਦੇ ਅਧੀਨ ਆਉਂਦੀ ਹੈ। ਜਿਹੜਾ ਭਾਰਤ ਪੈਟਰੋਲੀਅਮ ਸਾਡਾ ਪੈਟਰੋਲੀਅਮ ਮੰਤਰਾਲਾ ਸਾਡਾ ਜਿਹੜਾ ਉਹਦੇ ਅਧੀਨ ਹੈ ਉਹ ਸਾਰੀ। ਤਾਂ ਇਸ ਕਰਕੇ ਕੇਂਦਰ ਨੇ ਦਖਲਅੰਦਾਜ਼ੀ ਕੀਤੀ। ਹੁਣ ਦੇਖਦੇ ਆ ਕਿ ਉਸ ਦਖਲਅੰਦਾਜ਼ੀ ਦਾ ਕੋਈ ਅਸਰ ਹੁੰਦਾ, ਨਹੀਂ ਤੇ ਕੀ ਪ੍ਰਧਾਨ ਹੈ ਜਿਹੜਾ ਉਹ ਇਸੇ ਤਰ੍ਹਾਂ ਖੇਡੇਗਾ। ਪਰ ਸਾਨੂੰ ਇੱਥੇ ਇਹ ਚੀਜ਼ ਦੇਖਣੀ ਪੈਂਦੀ ਹੈ, ਦੇਖਣੀ ਚਾਹੀਦੀ ਵੀ ਹੈ ਕਿ ਇਹ ਜਿਹੜਾ ਡੰਡਾ ਟੈਕਸ ਆ ਕਿਤੇ ਜਿਹੜੀ ਸਾਡੇ ਇੰਡਸਟਰੀਆਂ ਨੂੰ ਉਜਾੜਨ ਲਈ ਇਹ ਡੰਡਾ ਵੀ ਤੇ ਇੱਕ ਕਾਰਨ ਨਹੀਂ ਰਿਹਾ, ਕਿਉਂਕਿ ਡੰਡਾ ਟੈਕਸ ਦੇਣਾ ਬਹੁਤ ਔਖਾ ਹੈ। ਦੂਜੇ ਟੈਕਸ ਤੇ ਵਪਾਰੀ ਹੱਸ ਕੇ ਦੇ ਦੇਗਾ, ਇਹ ਡੰਡਾ ਟੈਕਸ ਜਿਹੜਾ ਦੇਣਾ ਫਿਰ ਸ਼ਾਇਦ ਅਗਲਾ ਹੀ ਸੋਚੇਗਾ ਕਿ ਜ਼ਰੂਰ ਕੰਮ ਨਹੀਂ ਕਰਨਾ, ਜ਼ਰੂਰ ਡੰਡਾ ਨਾਲੇ ਤੇ ਡੰਡਾ ਖਾਣਾ ਤੇ ਨਾਲੇ ਡੰਡਾ ਟੈਕਸ ਦੇਣਾ। ਇਹਦੇ ਨਾਲ ਚੰਗਾ ਹਿਮਾਚਲ ਦੇ ਪਹਾੜਾਂ ਨੂੰ ਨਿਕਲ ਜਾਓ ਜਾਂ ਬਿਹਾਰ ਦੇ ਮੈਦਾਨਾਂ ਨੂੰ ਚਲੇ ਜਾਓ। ਜੀ ਜਾਂਦੇ ਮਿੰਟੂ ਜੀ, ਜੇ ਆਪਾਂ ਗੱਲ ਕਰ ਲਈਏ ਪੰਜਾਬ ਵਿੱਚੋਂ ਸਾਹਮਣੇ ਆਇਆ ਇੱਕ ਵੱਡਾ ਬੱਕਰਾ ਚੋਰ ਗਿਰੋਹ, ਪੰਜਾਬ ਨੇ ਗੋਲੀਆਂ ਚਲਾ ਕੇ ਕੀਤਾ ਕਾਬੂ। ਇਹੀ ਕਸਰ ਰਹਿ ਗਈ ਸੀ ਕਿ ਜੀ ਮਾਫੀਏ ਸਾਰੇ ਪੂਰੇ ਹੋ ਗਏ ਸੀ, ਸਾਡੇ ਕੋਲ ਗਰੋਹ ਸਾਰੇ ਪੂਰੇ ਹੋ ਗਏ ਸੀ। ਇੱਕ ਬੱਕਰ ਚੋਰ ਗਰੋਹ ਰਹਿੰਦਾ ਸੀ, ਉਹ ਬੱਕਰ ਚੋਰ ਗਰੋਹ ਲੱਗਿਆ।
ਤਾਂ ਅਸੀਂ ਕਹਿ ਸਕਦੇ ਕਿ ਚਾਰੇ ਕਣੀਆਂ ਪੂਰੀਆਂ ਹੋ। ਇਹ ਮਿੱਤਰ ਸਨ ਜਿਹੜੇ ਇਹ ਬੜੇ ਜਿੱਦਾਂ ਕਹਿ ਲਈਏ ਇੱਕ ਤੇ ਬੜੇ ਨਿਡਰ ਸਨ, ਬੜੇ ਦਲੇਰ ਸਨ, ਦੂਜਾ ਕਿ ਚੋਰੀ ਕਰਨ ਦਾ ਵੀ ਇਹਨਾਂ ਦਾ ਸ਼ਾਹੀ ਅੰਦਾਜ਼ ਸੀ। ਸਕਾਰਪੀਓ ਰੱਖੀ ਸੀ, ਜਿੱਥੇ ਕੋਈ ਆਜੜੀ ਮਿਲ ਜਾਂਦਾ ਸੀ ਬੱਕਰੀਆਂ ਚਾਰਦਾ ਅਰਾਨੇ ਵਰਾਨੇ ਚ ਉਹਨੂੰ ਘੇਰ ਖਲੋਦੇ ਸੀ ਬੰਨ ਕੇ ਇੱਕ ਟਾਹਲੀ ਨਾਲ। ਉਹ ਜਿਹੜੇ 5-7 ਪੱਠ ਹੁੰਦੇ ਸੀ ਜਾਂ 2-4 ਚੰਗੇ ਤਗੜੇ ਬੱਕਰੇ ਉਸ ਸਕਾਰਪੀਓ ਦੇ ਵਿੱਚ ਮਾਰਦੇ ਤੇ ਰੇਸ ਦਿੰਦੇ ਤੇ ਚੱਲ ਭਾਈ ਮਾਰ ਬੇੜਾ। ਕੱਲ ਵੀ ਇਸੇ ਤਰ੍ਹਾਂ ਇਹਨਾਂ ਨੇ ਕੀਤਾ। ਜਗਰਾਉਂ ਦੇ ਨੇੜੇ ਇੱਕ ਪਿੰਡ ਦੇ ਵਿੱਚੋਂ ਕੋਈ ਆਜੜੀ ਜਿਹੜਾ ਇਹਨਾਂ ਨੇ ਵੇਖਿਆ ਕਿ ਬੱਕਰੀਆਂ ਚਾਰਨ ਡਿਆ, ਦਾ ਚੰਗਾ ਲੱਗੇਗਾ, ਲੰਮਾ ਪਿੰਡ ਆ ਜਗਰਾਉਂ ਦੇ ਨੇ, ਸ਼ਾਇਦ ਇਹਨਾਂ ਨੇ ਚੋਰੀ ਉਸ ਆਜੜੀ ਨੂੰ ਬੰਨ ਕੇ ਸਕਾਰਪੀਓ ਭਜਾ ਲਈ, ਬੱਕਰੀਆਂ 5-7 ਵਿੱਚ ਸੁੱਟ ਲਈਆਂ। ਤੇ ਉਹਦੀ ਨਾਲ ਦੀ ਨਾਲ ਸੂਚਨਾ ਕਿਸੇ ਬੰਦੇ ਦੇ ਕੋਲੋਂ ਲੰਘਦੇ ਬੰਦੇ ਨੇ ਵੇਖ ਲਿਆ, ਅਸੀਂ ਇਹ ਸਟਾਫ ਨੂੰ ਦੇ ਦਿੱਤੀ। ਉਹ ਥਾਣੇਦਾਰ ਮਗਰ ਲੱਗ ਗਿਆ। ਪਰ ਦੱਸਦੇ ਇਹਨਾਂ ਨੇ ਕਮਾਲ ਦੀ ਰੇਸ ਵਿਖਾਈ, ਜਿਵੇਂ ਤੁਹਾਡੇ ਦਰਬਾਰਲੇ ਮੁਲਕਾਂ 'ਚ ਕਈ ਵਾਰੀ ਉਹ ਫੜੋ ਫੜਾਈ ਚੱਲਦੀ ਹੈ, ਚੂਹੇ ਬਿੱਲੀ ਵਾਲਾ ਖੇਡ ਹੈ ਜਿਹੜਾ, ਉਵੇਂ ਇਹ ਵੇਖਣ ਨੂੰ ਮਿਲਿਆ ਕਿ ਸੜਕਾਂ ਤੇ ਸਕਾਰਪੀਓ ਸੀ ਜਿਹੜੀ ਉਹ ਧੂੜਾ ਪੱਟਦੀ ਜਾਂਦੀ ਸੀ ਤੇ ਪਿੱਛੇ ਪੁਲਿਸ ਦੀ ਸਵਿਫਟ ਸੀ ਜਿਹੜੀ ਉਹ ਵੀ ਕਈ ਕਿਲੋਮੀਟਰ ਤੱਕ ਗਈ। ਅਖੀਰ ਪੁਲਿਸ ਨੂੰ ਗੋਲੀ ਚਲਾਉਣੀ ਪਈ ਕਿਉਂਕਿ ਰੋਕੀ ਨਹੀਂ ਸੀ ਰਹੇ। ਉਹ ਜਿਵੇਂ ਇੱਕ ਮਸ਼ਹੂਰੀ ਆਉਂਦੀ ਹੁੰਦੀ ਆ, ਉਹਦੇ ਚ ਇੱਕ ਸਿੱਖ ਬੱਚਾ ਕਹਿੰਦਾ, ਉਹ ਨਾਲੇ ਤੇ ਕਾਰ ਭਜਾਈ ਜਾਂਦਾ ਤੇ ਨਾਲੇ ਕਹਿੰਦਾ ਕਿ ਤੇਲ ਮੁੱਕਦਾ ਹੀ ਨਹੀਂ, ਇਹਦੇ ਚ ਤੇਲ ਮੁੱਕਦਾ ਹੀ ਨਹੀਂ, ਬਾਜੀ ਨਾਲ ਕਹਿੰਦਾ। ਤੇ ਉਸੇ ਤਰ੍ਹਾਂ ਇਹਨਾਂ ਦਾ ਵੀ ਤੇਲ ਨਹੀਂ ਸੀ ਮੁੱਕਦਾ। ਪੁਲਿਸ ਨੂੰ ਜਦੋਂ ਪਤਾ ਲੱਗਿਆ ਕਿ ਇਹਨਾਂ ਨੇ ਨਹੀਂ ਰੁਕਣਾ, ਫਿਰ ਉਹਨਾਂ ਨੇ ਫਾਇਰ ਕੀਤਾ, ਟਾਇਰ ਦੇ ਵਿੱਚ ਫਾਇਰ ਵੀ ਮਾਰਿਆ। ਪਰ ਫਿਰ ਵੀ ਇਹਨਾਂ ਨੇ ਰਿਮਾਂ ਤੇ, ਜਿਵੇਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਗੱਡੀ ਗਈ ਸੀ ਰਿਮਾਂ ਤੇ, ਇਹਨਾਂ ਨੇ ਵੀ ਰਿਮਾਂ ਤੇ ਭਜਾਉਣੀ ਸ਼ੁਰੂ ਕਰ ਦਿੱਤੀ। ਪਰ ਅਖੀਰ ਇਹ ਫੜੇ ਗਏ, 3 ਜਣੇ ਫੜੇ ਗਏ ਆ। ਤਿੰਨਾਂ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਨੇ ਮੰਨਿਆ ਕਿ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਹਜ਼ਾਰਾਂ ਬੱਕਰੀਆਂ, ਪੱਠਾਂ, ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਨੇ ਮਵੇਸ਼ੀਆਂ, ਜਿਹੜੇ ਪਸ਼ੂ ਧਾਨਿਆ ਕਿਸੇ ਆਜੜੀ ਦਾ ਬਹੁਤ ਸਾਰਾ ਲੁੱਟਿਆ। ਉਹਨਾਂ ਨੇ ਹਜ਼ਾਰਾਂ ਦੇ ਵਿੱਚ ਗਿਣਤੀ ਸੀ ਕਿ ਸਾਨੂੰ ਯਾਦ ਨਹੀਂ ਅਸੀਂ ਕਿੱਥੋਂ ਇਹ ਆਜੜੀਆਂ ਦਾ ਮਾਲ ਲੁੱਟਿਆ। ਪਰ ਪੁਲਿਸ ਇਸ ਕਾਮਯਾਬੀ ਤੇ ਪੂਰੀ ਖੁਸ਼ ਆ। ਪਰ ਜਿਹੜੇ ਉਹ 3 ਫੜੇ ਆ ਉਹ ਇਹ ਆਖਦੇ ਆ ਕਿ ਕੋਈ ਗੱਲ ਨਹੀਂ, ਬੱਕਰੇ ਦੀ ਮਾਂ ਕਿੰਨਾ ਚਿਰ ਖੈਰ ਮਨਾਏ, ਜ਼ਮਾਨਤ ਤੇ ਹੋਈ ਜਾਣੀ ਹੈ। ਜੀ ਕਰੇ ਬੁਲਾਉਂਦੇ ਸੀਗੇ ਜੀ। ਫਿਰ ਬਹੁਤ ਧੰਨਵਾਦ ਕਰਦੇ ਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਦੱਸਿਆ, ਬਹੁਤ ਮਿਹਰਬਾਨੀ। ਸ਼ੁਕਰੀਆ। ਤੇ ਸੋਚੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।